ਦਲਜੀਤ ਸਿੰਘ ਓਟੀ ਪੰਜਾਬੀ ਲਾਈਵ ਟੀਮ। ਅੱਜ ਅਸੀਂ ਆਪਣੇ ਅੰਕਲ ਜੀ ਹੋਣਾ ਦੇ ਨਾਲ ਸੀਐਸ ਕੈਲੀਫੋਰਨੀਆ ਵਿੱਚ ਗੱਲਬਾਤ ਕਰਨ ਆਏ ਆ। ਇਹਨਾਂ ਦਾ ਜਨਮ ਪਾਕਿਸਤਾਨ। ਅੰਕਲ ਜੀ ਆਪਣਾ ਨਾਮ ਕੀ ਹੈ ਜੀ? ਦਲਜੀਤ ਸਿੰਘ। ਦਲਜੀਤ ਸਿੰਘ। ਪੜ੍ਹੇ ਤੁਸੀਂ ਕਿੱਥੇ ਹੈ ਜੀ? ਨਾਰੋਵਾਲ। ਨਾਰੋਵਾਲ। ਪਿੰਡ ਬਹੁਤ ਘੱਟ ਰਹੇ। ਪਿੰਡ ਤੇ ਮੈਂ ਜੋ ਮੈਂ ਹੋਸਟਲ ਸੀਗਾ ਮੈਂ ਚਲਾ ਗਿਆ ਨਾਰੋਵਾਲ 42 ਚ। ਅੱਛਾ ਜੀ। ਤੇ ਮੈਂ 47 ਚ ਆਇਆ ਉੱਥੋਂ। ਅੱਛਾ ਜੀ। ਤੇ ਉੱਚੇ ਪਿੰਡ ਲਾਗੇ ਹੋਰ ਪਿੰਡ ਕਿਹੜੇ ਸੀਗੇ ਜੀ? ਪਿੰਡ ਬਤੇਰੇ ਆਪਣੇ ਸਿਮਰ ਮਾਨੋਰੀ ਇਹ ਲਾਗੇ ਨੇ ਆਪਣੇ। ਕਿਹੜਾ ਪਿੰਡ ਜਿਹਨਾਂ ਦਾ ਸੀਗਾ? ਇਹ ਇਹਨਾਂ ਦਾ ਮਾਨਾ ਵਾਲਾ ਹੀ ਸੀਗਾ। ਮਾਨਾ ਵਾਲਾ। ਹਾਂਜੀ। ਜਾਂ ਨਾਰੰਗ ਮੰਡੀ ਦੇ ਲਾਗੇ ਹੀ ਅਗਲੇ ਪਾਸੇ। ਅੱਛਾ ਜੀ। ਤੁਸੀਂ ਤੇ ਮਤਲਬ ਵੀ ਛੁੱਟੀਆਂ ਟਾਈਮ ਹੀ ਘਰ ਆਉਂਦੇ ਸੀਗੇ? ਆ ਛੁੱਟੀ ਇਤਵਾਰ ਨੂੰ ਹੀ ਆਈਦਾ ਸੀ। ਅਸੀਂ ਸਵੇਰੇ ਟ੍ਰੇਨ ਪਰ 3:30 ਟ੍ਰੇਨਾਂ ਜਾਂਦੀਆਂ ਸੀ ਲਾਹੌਰ। ਤਿੰਨ ਆਉਂਦੀਆਂ ਸੀ। ਅੱਛਾ ਜੀ। ਤੋ ਕਿਸੇ ਵੇਲੇ ਸਵੇਰੇ ਅਰਲੀ ਜਾਂਦੀਆਂ ਸੀ ਇੱਥੋਂ ਇਹ ਸਿਆਲਕੋਟ, ਲਾਹੌਰ ਤੇ ਇੱਧਰ ਅੰਮ੍ਰਿਤਸਰ। ਅੱਛਾ। ਤਿੰਨ ਟ੍ਰੇਨ ਫਿਰ ਅਸੀਂ ਅਰਲੀ ਸਵੇਰੇ ਉੱਠ ਕੇ ਫੜ ਲਈ ਤਿੰਨ ਟ੍ਰੇਨ। ਤੁਹਾਡੇ ਕਹਿਣ ਮੁਤਾਬਕ ਵੀ ਤੁਸੀਂ ਪਿੰਡ ਘੱਟ ਰਹੇ ਆ, ਵੀ ਤੁਹਾਨੂੰ ਪਿੰਡ ਦੇ ਬੰਦੇ ਘੱਟ ਜਾਣਦੇ ਆ। ਮੈਂ ਤੇ ਪਤਾ ਕੀ ਗੱਲ ਹੈ, ਹਾਂਜੀ। ਮੈਂ ਅਸਲ 'ਚ ਕਮੀ ਲੋਕ ਬਹੁਤੇ ਸੀ ਅੱਛਾ ਜੀ। ਤੇ ਜਿਹੜੇ ਜੱਟ ਵੀ ਸਰਨਾ ਹਾਂਜੀ। ਉਹਨਾਂ ਦੇ ਮੁੰਡੇ ਵੀ ਇੰਨੇ ਅੱਗੇ ਵਧੂ ਪੜ੍ਹਨ ਵਾਲੇ ਨਹੀਂ ਸੀ। ਅੱਛਾ ਜੀ। ਉਹ ਸੱਜੇ ਖੱਬੇ ਪੜ੍ਹੀ ਜਾਂਦੇ ਸੀ। ਉਹਨਾਂ 'ਚ ਕੋਈ ਹੋਸਟਲ ਕਿਸੇ ਪਾਸੇ ਨਹੀਂ ਗਿਆ। ਦੂਸਰੇ ਜਿਹੜੇ ਸਾਡੇ ਪਿੰਡ ਦੇ ਸੀ ਉਹਨਾਂ 'ਚ ਇੱਕ ਹੈਗਾ ਸੀਗਾ, ਉਹ ਸਾਡੇ ਤੋਂ ਅੱਗੇ 2 ਸਾਲ ਸੀਨੀਅਰ ਸੀ। ਪੈਸੇ ਤੇ ਮੇਰੇ ਕੋਲ 6 ਮਹੀਨੇ ਵੱਡਾ ਸੀਗਾ, ਪਰ ਇੱਥੇ ਸੀਗਾ ਉਹ ਨਾਰੋਵਾਲ ਸੀ। ਅੰਕਲ ਜੀ ਤੁਹਾਨੂੰ ਤਾਂ ਨਹੀਂ ਜਾਣਦੇ ਸੀਗੇ, ਤੁਹਾਡੇ ਫਾਦਰ ਸਾਹਿਬ ਨੂੰ ਜਾਣਦੇ ਹੋਣਗੇ ਸਾਰੇ ਹੀ। ਹਾਂਜੀ। ਉਹਨਾਂ ਦਾ ਨਾਮ ਕੀ ਸੀ ਜੀ? ਸਾਫਤ ਸੀ। ਸਰਦਾਰ ਫਤਿਹ ਸਿੰਘ। ਯਾ ਤੇ ਬਾਬੇ ਦਾ ਨਾਮ ਕੀ ਸੀ ਆਪਣਾ ਜੀ? ਮੈਨੂੰ ਪਤਾ ਨਹੀਂ ਬਾਬੇ ਦਾ। ਮੈਂ ਤੁਹਾਨੂੰ ਦੱਸਿਆ ਕਦੇ ਮੇਰੇ ਤੋਂ ਪਹਿਲਾਂ ਹੀ ਕਿਤੇ ਤੁਰ ਗਏ ਨੇ। ਮੈਂ ਕੀ ਸੋਚ ਤੇ ਇਹ ਆਪਣੇ ਬਜ਼ੁਰਗਾਂ ਦੀ ਉਮਰ ਮੇਰੇ ਇਹ ਗਏ ਨੇ, ਇਹਨਾਂ ਦੀ 55 ਸਾਲ ਏਜ ਸੀ। ਆਪਣੇ ਹੁਣ ਸਰਦਾਰ ਫਤਿਹ ਸਿੰਘ ਉਹਨਾਂ ਨੂੰ ਪਿੰਡ ਲੋਕੀ ਜਾਣਦੇ ਹੋਣਗੇ। ਭਲਾ ਸਾਰੇ ਆੜ ਗੋਣ ਦੀ ਗੱਲ ਕਰੋ। ਉਹਨਾਂ ਦੇ ਯਾਰ ਮਿੱਤਰਾਂ ਦਾ ਤਾਂ ਨਾਂ ਯਾਦ ਹੋਵੇ? ਨਹੀਂ, ਯਾਰ ਮਿੱਤਰ ਜੋ ਮੁਸਲਮਾਨ ਹੀ ਸੀ ਉੱਥੇ। ਉਹਨਾਂ ਦੇ ਨਾਂ ਯਾਦ ਹੋਣ? ਇੱਕ ਬੂਟਾ ਹਾਜੀ ਸੀਗਾ। ਬੂਟਾ ਹਾਜੀ। ਹਾਂਜੀ। ਤੇ ਇੱਕ ਗੁਲਾਮ ਮੁਹੰਮਦ ਸੀਗਾ। ਹਾਂਜੀ। ਤੇ ਬਾਕੀ ਹੋਰ ਮੈਨੂੰ ਕੋਈ ਬੰਦਾ ਨਹੀਂ ਦਿਸਦਾ ਹੈਗਾ ਜਿਹੜਾ ਕੰਮ ਦਾ। ਉਹ ਇੱਕ ਮੀਆਂ ਨਿੱਥਾ ਸੀਗਾ। ਹਾਂਜੀ। ਉਹ ਜਲਾਏ ਸਨ। ਸਾਰਾ ਉਹਨਾਂ ਦਾ ਉਹ ਜਲਾਏ ਦਾ ਸੀਗਾ। ਤੁਹਾਡੇ ਪਿੰਡ 'ਚ ਕਿੰਨੇ ਕੁ ਪਰਿਵਾਰ ਸੀ ਸਿੱਖਾਂ ਦੇ ਤੇ ਕਿੰਨੇ ਪਰਿਵਾਰ ਸੀ ਆਪਣੇ ਮੁਸਲਮਾਨ? ਥੋੜੇ ਘਰ ਸੀਗੇ। ਕਿੰਨਾ ਵੱਡਾ ਪਿੰਡ ਸੀ? ਪਿੰਡ ਤੇ ਤਾਂ 250 ਮਰਬਾ ਰਕਬਾ ਸੀਗਾ। 100 ਮਰਬਾ ਸੀ। ਘਰ ਕਿੰਨੇ ਸੀ ਪਿੰਡ 'ਚ ਆਪਣੇ ਜਿਹੜੇ ਵਸਦੇ ਸੀ? ਘਰ ਤੁਸੀਂ ਵੇਖੋ 10 ਕੁ ਲਿਬੜੇ ਹੋਣੇ ਨੇ। ਹਾਂਜੀ। ਬਾਕੀ ਖੱਤਰੀ ਸੀਗੇ। ਹਾਂਜੀ। ਤੇ 2 ਸਾਡੇ ਵੱਡੇ ਘਰ ਸੀਗੇ। ਹਾਂਜੀ। ਬਾਕੀ ਹਿਸਾਬ ਦੇ ਬਾਕੀ ਮੁਸਲਮਾਨ ਕਿੰਨੇ ਸੀ ਵੀਰ? ਸਾਰੇ ਮੁਸਲਮਾਨ ਸੀ। ਬਾਕੀ ਮੋਚੀ, ਤੇਲੀ, ਜਲਾਏ। ਜਾਂ ਅੱਛਾ। ਤੇ ਤੁਹਾਡਾ ਤਾਂ ਬਾਕੀ ਜਿਹੜਾ ਬਚਪਨ ਤੋਂ ਲੈ ਕੇ ਬੜਾ ਨਾਰੋਵਾਲ ਹੀ ਗੁਜ਼ਰਿਆ। ਮੈਂ ਉੱਥੇ ਨਹੀਂ, ਮੈਂ ਜਿਹੜੇ ਤੋਂ ਪਿੰਡ ਵੀ ਸੀ ਨਾ, ਮੈਂ ਅਸਲ 'ਚ ਇਹ ਜੋ ਨਾਰੋਵਾਲ ਤੋਂ ਵੀ ਆਉਂਦਾ ਸੀ। ਹਾਂਜੀ। ਸ਼ਿਕਾਰ ਉਦੋਂ ਦੁਨੀਆ ਬੜੀ ਸ਼ੌਕੀਨ ਸੀ। ਅੱਛਾ ਜੀ। ਮੈਂ ਫਿਰ ਉੱਤਰਦਾ ਅੱਗੇ ਪਹਿਲੇ ਪਤਾ ਹੁੰਦਾ ਸੀ ਵੀ ਇਹ ਬਾਹਰ ਸ਼ਿਕਾਰ ਖੇਡਣ ਗਏ ਆ। ਤੇ ਮੈਂ ਘੋੜੀ ਦਾ ਬੜਾ ਸ਼ੌਕੀਨ ਸੀਗਾ, ਸਵਾਰੀ ਦਾ। ਤੇ ਸਟੇਸ਼ਨ 'ਤੇ ਆ ਜਾਂਦਾ ਸੀ ਲੈਣ ਵਾਸਤੇ ਮੇਰਾ ਸੀ। ਹਾਂਜੀ। ਜਾਂ ਚੌਕੀਦਾਰ ਨੇ ਆ ਜਾਣਾ। ਹਾਂਜੀ। ਉਹ ਫਿਰ ਮੈਂ ਸਿੱਧਾ ਹੀ ਸ਼ਿਕਾਰੀਆਂ ਨਾਲ ਜਾ ਮਿਲਦਾ ਸੀ। ਅੱਛਾ ਅੱਛਾ। ਆਪਣੇ ਅੰਕਲ ਜੀ ਉਹ ਚਲੋ ਤੁਹਾਡਾ ਬਚਪਨ ਦੀ ਪਿੰਡ ਗੁਜ਼ਾਰਿਆ ਤੇ ਤੁਸੀਂ ਹਾਈ ਸਕੂਲ ਤੁਸੀਂ ਕੀਤਾ ਆਪਣੇ ਨਾਰੋਵਾਲ ਤੋਂ। ਤੇ ਤੁਹਾਡੇ ਹਾਈ ਸਕੂਲ ਦੇ ਯਾਰ ਮਿੱਤਰ ਹੋਣਗੇ, ਨਾਂ ਯਾਦ ਹੋਣਗੇ? ਉਹ ਤੇ ਬਹੁਤ ਸਾਰੇ ਸੀ। ਕਿਤੇ ਇਹ ਨਾਰੋਵਾਲ ਵੀ ਹੋਣਗੇ। ਸਾਰੇ ਹੀ ਯਾਰ ਮਿੱਤਰ ਹੀ ਸੀਗੇ। ਕੀ ਨਾਂ ਸੀ ਉਹਨਾਂ ਦੇ? ਆਪਣੇ ਦਰਿੰਦਰ ਸੀ। ਇੱਥੇ ਬਟਾਲੇ ਬੈਠੇ ਆ। ਬਟਾਲੇ ਬੈਠੇ ਆ? ਕੀ ਨਾਮ? ਮੁਸਲਮਾਨ ਵੀਰਾਂ ਦੇ ਨਾਮ? ਨਹੀਂ, ਮੁਸਲਮਾਨ ਬਸ਼ੀਰ ਅਹਿਮਦ ਸੀਗਾ ਇੱਕ। ਹਾਂਜੀ। ਥੋੜੇ ਸਨ ਮੁਸਲਮਾਨ ਉੱਥੇ ਆਉਂਦੇ ਖਾਲਸਾ ਸਕੂਲ ਦੇ ਵਿੱਚ। ਤੇ ਇੱਕ ਸਾਡੇ ਮੌਲਵੀ ਆਂਡਾ ਸੀ, ਉਹਦਾ ਬੇਟਾ ਸੀਗਾ ਸਜਦਾ। ਬਾਕੀ ਬਹੁਤ ਘੱਟ ਸੀਗੇ। ਅੰਕਲ ਇਹ ਦੱਸੋ, ਮੁਸਲਮਾਨਾਂ ਦਾ ਆਪਣਾ ਸਕੂਲ ਸੀ ਉੱਥੇ। ਹਾਂਜੀ। ਇਹ ਖਾਲਸਾ ਸਕੂਲ ਸੀਗਾ। ਇੱਥੇ ਕਾਫੀ ਸਟਰੈਂਥ ਸੀ ਤੇ ਇਹਨਾਂ ਦੀ ਰੈਪੂਟੇਸ਼ਨ ਬੜੀ ਚੰਗੀ ਸੀ। ਇੱਥੇ ਕਾਫੀ ਦੂਰੋਂ ਬੱਚੇ JNK ਤੋਂ ਵੀ ਆਉਂਦੇ ਸੀਗੇ। ਅੰਮ੍ਰਿਤਸਰ, ਹੋਰ ਸਿਆਲਕੋਟ, ਲੈਲਪੁਰ, ਕਾਫੀ ਬੱਚੇ ਹੁੰਦੇ ਸੀ। ਅੱਛਾ। ਇੱਧਰੋਂ ਵੀ ਅੰਮ੍ਰਿਤਸਰ ਵੀ ਨਾਰੋਵਾਲ ਪੜ੍ਹਨ ਆਉਂਦੇ ਸੀਗੇ? ਕੋਈ ਮਸਲਾ ਸੀ ਕੋਈ ਜਾਤ ਪਾਤ ਦਾ ਜਾਂ ਧਰਮਾਂ ਦਾ? ਕੋਈ ਜਾਤ ਪਾਤ ਕਦੀ ਕੋਈ ਲੜਾਈ ਹੋਵੇ ਮੁਸਲਮਾਨ ਸਿੱਖਾਂ ਵਿੱਚ? ਕਿਸੇ ਕਿਸਮ ਦੀ ਕੋਈ। ਪਿਆਰ ਕਿਹੋ ਜਿਹਾ ਸੀ? ਮਤਲਬ ਵੀ ਖੇਲਣਾ, ਖਾਣਾ ਪੀਣਾ ਕਿੱਦਾਂ ਦਾ ਸੀ?
ਵੇਖੋ ਇੱਕ ਤੇ ਪਿੰਡਾਂ ਦਾ ਜਿਹੜਾ ਤਾਂ ਪਤਾ ਲੱਗਾ ਪਾਕਿਸਤਾਨ ਬਣ ਗਿਆ। ਆਮ ਰੌਲਾ ਸੀ ਉਦੋਂ ਵੀ ਪਾਕਿਸਤਾਨ ਬਣ ਗਿਆ, ਚਲੇ ਜਾਣਾ, ਆਖਿਆ ਜਾਓ ਭਾਈ, ਮੁੜ ਕੇ ਵਾਪਸ ਆ ਜਾਣਾ ਹੈਗਾ। ਸਾਡੀ ਜਿਹੜੀ ਵੱਡੀ ਸਿਸਟਰ ਹੈ ਡਿਪਟੀਅਲ, ਹਾਂਜੀ ਇਹ ਅਸੀਂ ਸਾਈ ਮਰਾਸੀ ਨਾਲ ਬੁਰਕਾ ਪਾ ਕੇ ਭੇਜ ਦਿੱਤੀ ਸੀ ਜਦੋਂ ਗਰਮੀ ਹੋਣ ਡਿਆ ਸੀ ਇਹ ਕੰਮ। ਉਹ ਬਾਈ ਟ੍ਰੇਨ ਗਈ ਅੰਮ੍ਰਿਤਸਰ ਤੋਂ ਚੁਗਾਵਾਂ, ਤੇ ਚੁਗਾਵੇਂ ਨਾਲ ਇਹਨਾਂ ਕਾਮਰੇਡ ਦਲੀਪ ਸਿੰਘ ਦਾ ਪਿੰਡ ਆ ਜਿਹੜਾ ਮਸ਼ਹੂਰ ਹੈ, ਕਾਮਰੇਡ ਦਲੀਪ ਸਿੰਘ, ਉਹ ਇਹਨਾਂ ਸੱਕੇ ਇਕੱਠੇ ਹੀ ਨੇ। ਅੱਛਾ ਜੀ। ਉਹ ਅਸੀਂ ਭੇਜਦੇ। ਤੇ ਜਦੋਂ ਛੋਟੀ ਬੀਬੀ ਅੱਗੇ ਹੀ ਇੱਧਰ ਸੀ, ਤੇ ਬਾਕੀ ਸਾਡੀ ਸਿਸਟਰ ਸੀ ਤਾਇਆ ਦਾ ਜਿਹੜੀ ਸਪੈਦ ਪਹੁੰਚਦੀ ਸੀ, ਹਾਂਜੀ ਉਹ ਸਨ ਕੁਠਿਆਲਾ ਵਿਰਕਾ। ਅੱਛਾ ਜੀ। ਉਹ ਕਾਫੀ ਤਗੜਾ ਪਿੰਡ ਸੀ, ਉਹ ਸ਼ਾਹਬਾਦ ਲਾ ਕੇ ਬੈਠੇ ਲਖਮਣੀ ਹਾਂਜੀ ਕੋ ਵਕੀਲ ਚੰਗੇ, ਕਾਫੀ ਅਮੀਰ ਲੋਕ ਸੀਗੇ। ਹਾਂਜੀ ਉਹ ਉੱਥੋਂ ਉਹਨਾਂ ਲੜਕੀਆਂ ਆਪ ਮਾਰੀਆਂ ਨੇ, ਉਹਨਾਂ ਆਪ ਮਾਰ ਕੇ ਲੜਕੀਆਂ ਖੂਹ ਸੁੱਟੀਆਂ ਨੇ। ਜਦੋਂ ਡੇਕ ਉੱਥੇ ਲੰਘੀ ਦੀ ਹੈ, ਲੰਘਣ ਲੱਗੇ, ਅੱਗੋਂ ਹਜੂਮ ਪੈ ਗਿਆ, ਉਹਨਾਂ ਫਾਇਰਿੰਗ ਕੀਤੀ, ਕੁਝ ਉੱਥੋਂ ਲੰਘ ਆਏ, ਕੁਝ ਪਿੰਡ ਨੂੰ ਭੱਜ ਗਏ। ਉਹ ਫਿਰ ਉਹਨਾਂ ਜਾ ਕੇ ਲੜਕੀਆਂ ਉੱਥੇ ਮਾਰ ਦਿੱਤੀਆਂ, ਕੋਈ ਮੁੰਡੇ ਵੀ ਮਾਰੇ ਗਏ। ਉਹ ਤੇ ਉੱਥੋਂ ਜਿਹੜੇ ਬੰਦੇ ਬਾਕੀ ਭੱਜੇ ਬਹੁਤ ਘੱਟ ਆਏ ਨੇ। ਇੱਕ ਤੇ ਅਮਰੀਕ ਤੋਂ ਐਸਪੀ ਹੈ, ਸਾਡੇ ਥਾਣੇ ਸੀ ਉਹ ਪਟਿਆਲੇ ਦਾ, ਇਕਬਾਲ ਸਿੰਘ ਲੱਗਾ, ASI ਸੀਗਾ, ਉਹ ਉਹਨਾਂ ਪੁਲਿਸ ਵਾਲੇ ਮਾਰ ਦਿੱਤਾ। ਇਹਦਾ ਮਤਲਬ ਵੀ ਪੁਲਿਸ ਵਾਲਿਆਂ ਨੂੰ ਵੀ ਉਧਰ ਮੁਸਲਮਾਨ ਸੀ ਪੁਲਿਸ ਵਾਲੇ ਮਾਰਨ ਵਾਲੇ ਮੁਸਲਮਾਨ ਕੋ ਹੈ ਹੀ ਸਾਨੂੰ ਇੱਕ ਇਕੱਲਾ ਸਰਦਾਰ ਸੀਗਾ, ਤੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਸਿੱਖ ਵੀ ਮਾਰੇ। ਮਾਰ ਦਿੱਤਾ। ਤੇ ਉਹਦਾ ਬ੍ਰਦਰ ਆ ਇੱਧਰ ਐਸਪੀ ਰਿਹਾ ਅਮਰੀਕ ਸਿੰਘ। ਅੱਛਾ, ਰੌਲਾ ਪੈ ਗਿਆ, ਤੁਸੀਂ ਕਿਸ ਤਰ੍ਹਾਂ ਘਰੋਂ ਤੁਰੇ? ਅਸੀਂ ਤੇ ਭਾਈ ਸਾਡੇ ਜਿਹੜਾ ਦਰਤ ਵੱਡਾ ਸੀਗਾ, ਹਾਂਜੀ ਉਹ ਸੋਲੀ ਮੰਗਿਆ ਸੀ, ਸੋਲਪਣਾ ਪਿੰਡ ਹੈ। ਹਾਂਜੀ ਉਹ ਪਹਿਲਾਂ ਵੀ ਇੱਕ ਦੋ ਦੇ ਫੇਰਾ ਮਾਰ ਗਏ ਸੀ, ਹਾਂਜੀ ਤੇ ਸਾਡੇ ਪਿੰਡ ਉਹਨਾਂ ਦੀ ਰਿਸ਼ਤੇਦਾਰੀ ਸੀ। ਹਾਂਜੀ ਉਹਨਾਂ ਆਖਿਆ ਵੀ ਇਹਨਾਂ ਨੂੰ ਵੀ ਨਾਲ ਲਈਏ, ਇੱਥੇ ਫਸੇ ਰਹਿਣਗੇ। ਉਹਨਾਂ ਨੂੰ ਤਿਆਰ ਕੀਤਾ, ਜਿਹੜਾ ਉਹਨਾਂ ਦੀਆਂ 3-4 ਬੀਵੀਆਂ ਸੀ ਉਸ ਰਾਤ ਦੀਆਂ, ਤੇ ਇੱਕ ਨੇ ਹੀ ਉਹਨਾਂ ਦਾ ਸੰਬੰਧ ਸੀਗਾ, ਉਹ ਉਹਨਾਂ ਨੂੰ ਨਾਲ ਲਿਆ, ਤੇ ਸਾਨੂੰ ਵੀ ਆਖਿਆ ਵੀ ਤੁਸੀਂ ਵੀ ਤਿਆਰ ਹੋ ਜਾਓ। ਤੇ ਸਾਰੇ ਇਕੱਠੇ ਕਰ ਲੈ? ਨਹੀਂ, ਇਕੱਠੇ ਕਿਤੇ, ਅਸੀਂ ਦੋ ਕਰੀ, ਦੋ ਘਰ ਅਸੀਂ ਤਿਆਰ ਹੋ ਕੇ ਤੇ ਸੋਲੀ ਚਲੇ ਗਏ। ਹਾਂਜੀ। ਉਹਨਾਂ ਉੱਥੇ ਕੋਈ ਵਿਆਹ ਲਈ ਬੱਕਰਾ ਰੱਖਿਆ ਸੀ, ਉਹਨਾਂ ਆਖਿਆ ਝਟਕਾਓ ਇਹਨੂੰ, ਝਟਕਾਇਆ, ਉੱਥੇ ਰਹੇ, ਤੇ 4 ਸਵਾਰ ਭੇਜੇ ਪੱਤਣ ਤੇ ਰਾਵੀ ਤੇ। ਨਿੱਕਾ ਜਿਹੜਾ ਮਲਾਹ ਹੈਗਾ, ਉਹਨੂੰ ਮੁਸਲਮਾਨ ਧਮਕਾਉਂਦੇ ਵੀ ਖਬਰਦਾਰ ਜੇ ਤੂੰ ਕੋਈ ਇੱਧਰੋਂ ਬੰਦੇ ਲਗਾਏ ਤੇ। ਉਹਨੇ ਆਖਿਆ ਵੀ ਮੈਂ ਸਾਰੀ ਉਮਰ ਇਹਨਾਂ ਕੋਲ ਖਾਂਦਾ ਰਿਹਾ, ਮੈਂ ਪਾਉਂਦਾ ਰਿਹਾ, ਮੈਂ ਜ਼ਰੂਰ ਲਗਾਵਾਂਗਾ। ਉਹਦੀ ਫਿਰ ਬੇੜੀ ਵੀ ਖੋਹ ਕੇ ਲੈ ਗਏ। ਉਹਨੇ ਫਿਰ ਲਾਹੌਰ ਵੱਲੋਂ ਫਿਰ ਜਾ ਕੇ ਲੈ ਕੇ ਆਏ, ਆਂਦਾ ਚਲੋ ਮੈਂ ਨਹੀਂ ਕਰਦਾ। ਉਹਨੂੰ ਪਤਾ ਕਰਨਾ ਹੈ ਵੀ ਬੇੜੀ ਕਾਇਮ ਹੈਗੀ ਹੈ, ਨਿੱਕਾ ਕਾਇਮ ਹੈਗਾ। ਉਹ ਜਿਸਲੇ ਵਾਪਸ ਆਏ, ਉਹਨਾਂ ਤੋਂ ਫਾਇਰ ਹੋਏ, ਘੋੜੀਆਂ ਤੇ ਸਨ, ਉਹ ਆ ਗਏ, ਸੇਫ ਆ ਗਏ। ਫਿਰ ਉੱਥੋਂ 16 ਤੋਂ ਸਵੇਰੇ ਨਿਕਲੇ। ਅੰਕਲ ਜੀ, ਜਦੋਂ ਤੁਸੀਂ ਸਾਰੇ ਇਕੱਠੇ ਹੋ ਗਏ ਦਰਿਆ ਦੇ ਕੰਢੇ, ਰਾਵੀ ਦੇ ਕੰਢੇ, ਬਿਲਕੁਲ ਠੀਕ ਹੈ, ਤੇ ਤੁਹਾਡੇ ਕੋਲ ਕੀ ਸਮਾਨ ਸੀ? ਕੁਛ ਨਹੀਂ, ਕਿਸੇ ਬੰਦੇ ਕੋਲ ਕੋਈ ਚੀਜ਼। ਅਸੀਂ ਤੇ ਜਿਹੜੇ ਨਾ ਘੋੜੀਆਂ ਤੇ ਚੜੇ ਸੀ, ਤੇ ਦੂਜੇ ਜਿਹੜੇ ਘੁਮਿਆਰ ਵੀ ਸੀਗੇ, ਉਹਨਾਂ ਦੇ ਜਿਹੜੇ ਜਾਨਵਰਾਂ ਦੇ ਟੱਲੀਆਂ ਸਨ ਨਾ, ਹਾਂਜੀ, ਉਹ ਵੀ ਬੰਨੀਆਂ ਸੀ, ਖੜਕਾ ਨਾ ਹੋਵੇ। ਰਸਤੇ 'ਚ ਇੱਕ ਅਲਾਹਪੁਰ ਪਿੰਡ ਆ, ਹਾਂਜੀ, ਉਹ ਸਾਰਾ ਮੁਸਲਮਾਨਾਂ ਦਾ ਸੀ। ਉਹਨਾਂ ਤੋਂ 2 ਮੀਲ ਪਾਸੇ ਹੋ ਕੇ ਲੱਗੇ। ਫਿਰ ਉਦੋਂ ਝੋਨੇ ਲੱਗਣ ਡਏ ਸੀ, ਹਾਂਜੀ, ਤੇ ਇੰਨੇ ਲੱਗਣ ਤੇ ਘੋੜੀਆਂ ਆਪਣੀਆਂ ਵੀ ਸੀ, ਉਹ ਖੜ ਹੋਵੇ ਪਏ, ਉਹ ਵੀ ਡਰ ਲੱਗੇ ਵੀ ਮੁਸਲਮਾਨ ਕਿਤੇ ਪੈ ਨਾ ਜਾਣ, ਉੱਠ ਕੇ। ਉਹ ਫਿਰ ਆਰਾਮ ਨਾਲ ਚਲੇ ਗਏ। ਅਸੀਂ ਜਦੋਂ ਤੁਸੀਂ ਦਰਿਆ ਦੇ ਰਾਵੀ ਦੇ ਕੰਢੇ ਆ ਗਏ, ਉਦੋਂ ਮੈਂ ਤੁਸੀਂ ਬੀੜੀਆਂ ਰਾਹੀਂ ਆਪਣੇ ਪੁਲ ਰਾਹੀਂ ਪਾਰ ਕੀਤਾ? ਅਸੀਂ ਤੇ ਸਾਨੂੰ ਤੋਂ ਕੋਈ ਫਿਕਰ ਹੀ ਨਹੀਂ ਲੱਗਦਾ ਹੈਗਾ, ਅਸੀਂ ਤੇ ਜਾਣ ਵਾਲੇ ਤਾਰੂ ਸੀ, ਅਸੀਂ ਤਾਂ ਲੰਘ ਸਕਦੇ ਸੀ ਤੜਕੇ ਵੀ ਉਹਨਾਂ ਨੂੰ। ਬੀਬੀਆਂ ਵਾਸਤੇ, ਬੱਚਿਆਂ ਲਈ? ਬੀਬੀਆਂ ਵਾਸਤੇ ਮਦਰ ਸੀ ਸਾਡੀ, ਉਹ ਬਰਦਰ ਬੱਚੇ ਸੀ, ਉਹਦੀ ਮਦਰ ਸੀ, ਤੇ ਆਪਣੇ ਉਹਦੇ ਵਾਈਫ ਸੀਗੀ। ਅਸੀਂ ਤਾਂ ਪਾਰ ਹੋ ਸਕਦੇ, ਆਮ ਜਾਂਦੇ ਅਸੀਂ ਕਾਫੀ ਤਰ ਲੈਂਦੇ ਹੈਗੇ। ਅੱਛਾ, ਤੋ ਜਦੋਂ ਤੁਸੀਂ ਇੱਧਰਲੇ ਪਾਸੇ ਆ ਗਏ ਆਪਣੇ, ਅਸੀਂ ਸਾਨੂੰ ਜੇ ਸਿਲੰਡਰ ਲਗਾਇਆ ਨਾ ਉੱਥੋਂ ਨਿੱਕੇ ਬਲਾ ਨੇ, ਇੱਕ ਸਾਡੇ ਬਾਬੇ ਦੀ ਲੜਕੀ ਸੀ ਜਸਾਲਦਾਰ ਦੀ, ਹਾਂਜੀ, ਉਹ ਮਾਤਾ ਲੈ ਗਈ ਸੀ ਵੀ ਚਲ ਕੋਲ ਕੰਮ ਕਰਾ ਦੇ। ਹਾਂਜੀ, ਉਹ ਜਿਸੇ ਪੇ ਬੇਟੀ ਚੱਲਣ ਲੱਗੀ ਰਹਿ ਜਾਏਗੀ। ਹਾਂਜੀ, ਉਹ ਬਈ ਕੁੜੀ ਨੂੰ ਫੜ ਕੇ ਬਾਂਹ ਫੜ ਕੇ ਖਿੱਚਿਆ ਵੀ ਜਾਣਾ ਉਹਨਾਂ ਕੋਈ ਕੀ ਆਖਾਂਗੇ, ਕੁੜੀ ਕਿੱਥੇ ਰਹਿ ਗਈ ਹੈ। ਕਿੱਥੇ ਰਹਿ ਗਈ? ਉਹਨੂੰ ਵੀ ਵਿੱਚ ਬਿਠਾਇਆ ਸੀ। ਅੱਛਾ, ਅਸੀਂ ਉੱਥੇ ਬਿਠਾ ਕੇ ਅਸੀਂ ਚਲੇ ਗਏ ਆ ਪਾਰ।
ਉੱਤੇ ਕੱਪੜਾ ਫੇਰਿਆ, ਜਿਵੇਂ ਆਦੇ ਉਹ ਫੇਰਿਆ ਬਈ ਫਾਇਰ ਖੋਲ ਦਿਓ, ਉਹਨੇ ਫਿਰ ਫਾਇਰ ਖੋਲ ਦਿੱਤਾ। ਇਹ ਫਿਰ ਭੱਜ ਕੇ ਜਿਹੜੇ ਬੰਦੇ ਕਰਦੇ ਸੀ ਬਈ ਇਹਨਾਂ ਨੂੰ ਮਾਰ ਦੇਣਾ ਹੈਗਾ, ਉਹ ਭੱਜ ਕੇ ਬੀੜੀ 'ਚ ਬੈਠੇ, ਉਹ ਫਿਰ ਪਾਰ ਆ ਗਏ ਤੇ ਫਾਇਰਿੰਗ ਹੁੰਦੀ ਰਹੀ। ਮੈਂ ਉਦੋਂ ਪਿੰਡੀਆਂ ਤੋਂ ਉਹਨਾਂ ਦੀ ਘੋੜੀ ਫੜੀ, ਮੈਂ ਭਜਾਈ ਉੱਥੋਂ, ਮੈਂ ਆਇਆ ਇੱਧਰ ਆਉਣ ਡਿਆ ਤੇ ਫਾਇਰਿੰਗ ਹੋਣ ਡਈ, ਅੱਗੋਂ ਮੇਰਾ ਵੱਡਾ ਬ੍ਰਦਰ ਵੀ ਆਉਣ ਡਿਆ ਸੀ ਭੱਜਾ ਕਰ। ਉਹ ਮੈਂ ਕਿਹਾ, ਉਹ ਆਉਂਦਾ ਕਿੱਧਰ ਆਉਣ ਡਿਆ ਕਮਲਿਆ, ਅੱਗੇ ਤੇ ਫਾਇਰਿੰਗ ਹੋਣ ਡਈ, ਉੱਥੇ ਤੇ ਬੰਦੇ ਬਣ ਡਏ। ਮੈਂ ਕਿਹਾ ਚੱਲ ਤੂੰ ਚੱਲ, ਮੈਂ ਆਪੇ। ਅੰਕਲ ਜੀ ਸਾਰਾ ਦੇਖੋ ਵੀ ਕਿੰਨਾ ਨੁਕਸਾਨ ਹੋਇਆ, ਸਿੱਖਾਂ ਦਾ ਹੋਇਆ, ਮੁਸਲਮਾਨਾਂ ਦਾ ਹੋਇਆ ਤਾਂ ਨੁਕਸਾਨ ਆ। ਹਾਂਜੀ, ਤੁਹਾਡੀ ਸੋਚ ਮੁਤਾਬਕ ਇਹ ਕਿਹਨੇ ਕੀਤਾ, ਕਿਉਂ ਕੀਤਾ, ਕੀ ਕਾਰਨ ਸੀ? ਇਹ ਪੋਲੀਟੀਕਲ ਕਾਰਨ ਸੀ। ਪਹਿਲਾਂ ਤਾਂ ਤਕਸੀਮ ਹੋਣੀ ਨਹੀਂ ਚਾਹੀਦੀ। ਹਾਂਜੀ, ਜੇ ਹੋ ਗਈ ਹੈ, ਹਾਂਜੀ। ਇਹਨਾਂ ਨੂੰ ਨਹਿਰੂ ਨੂੰ ਪੁੱਛਿਆ ਸੀ, ਜਰਾਂ ਨੇ ਆਂਦਾ ਬਈ ਗਾਂਧੀ ਆਖਣ ਲੱਗਾ ਤਕਸੀਮ ਨਾ ਹੋਵੇ। ਹਾਂਜੀ, ਉਹਨੇ ਆਖਿਆ ਵੀ 100-60 ਰੇਸ਼ੋ ਕੀ ਹੋਏਗੀ, ਇਹ ਆਖਣ ਲੱਗੇ 60-40। ਉਹ ਜਰਾਂ ਦਾ ਬਿੱਲੀ ਮਨਜ਼ੂਰ, ਪਾਕਿਸਤਾਨ ਬਣੇਗਾ। ਉਸ ਵੇਲੇ ਪਾਕਿਸਤਾਨ ਦੇ ਦਾਰੇ ਲੱਗਣ ਲੱਗ ਗਏ। ਇਹ ਜਿਹੜੇ ਸੁਣੋ, ਇਹ ਜਿਹੜੇ ਪੋਲੀਟੀਕਲ ਬੰਦੇ ਸੀ, ਇਹ ਉਹਨਾਂ ਮੁਸਲਮਾਨਾਂ ਨੇ ਚੱਲ ਨਹੀਂ ਸੀ ਸਕਦੇ। ਇਹਨਾਂ ਆਖਿਆ ਵੱਖਰੇ ਰਹੋ, ਥੋੜਾ ਬਹੁਤਾ ਕੋਈ ਮਰਦਾ ਮਰ ਜਾਏ, ਜੋ ਮਰਜ਼ੀ ਹੋਵੇ, ਇਹਨਾਂ ਤੋਂ ਪਾਸੇ ਵੱਟੋ। ਇਹਦਾ ਮਤਲਬ ਵੀ ਜਿਹੜੇ ਪੋਲੀਟੀਸ਼ੀਅਨ ਸੀਗੇ ਉਹਨਾਂ ਨੇ ਡਰਦਿਆਂ ਮਾਰਿਆਂ ਨੇ ਮਤਲਬ ਕਿ ਵੀ ਆਪਣਾ ਬਚਾਅ ਕੀਤਾ ਵੀ ਜਿਹੜੇ ਮਰਦੇ ਮਰਨ ਦਿਓ ਤੇ ਮਤਲਬ ਵੀ ਆਪਣੇ ਬੱਕਰੇ ਹੋ ਜਾਓ। ਅੱਛਾ, ਫਿਰ ਜਿਹੜੇ ਪੰਡਿਤ ਹੈਗੇ ਨੇ, ਹਾਂਜੀ, ਇਹ ਸਿੱਖਾਂ ਦੇ ਵੈਸੇ ਹੀ ਖਿਲਾਫ ਹੈਗੇ ਨੇ। ਇਹ ਜਿਹੜੀ ਤਕਸੀਮ ਆ, ਤੇ ਜਲੰਧਰ ਕੁਝ ਹੁੰਦਾ ਸੀ, ਹਾਂਜੀ। ਨਾ ਬਾਲੇ, ਨਾ ਗੁੜਗਾਉਂ, ਨਾ ਰਿਵਾੜੀ, ਹਾਂਜੀ। ਕੇ ਪਾ ਕਰਨਾਲ, ਸਭ ਸੁਝਾ ਹਜ਼ਾਰ ਪਿਆ ਸੀਗਾ, ਹਾਂਜੀ, ਹਾਂਜੀ, ਗੈਰਬਾਦ ਪਿਆ ਸੀਗਾ। ਹਾਂਜੀ, ਹਾਂਜੀ, ਤੇ ਉਹ ਸਿਰਫ ਇੱਕ ਇੱਧਰ ਡਿਸਟ੍ਰਿਕਟ ਅੰਮ੍ਰਿਤਸਰ ਹੀ ਸੀਗਾ, ਹਾਂਜੀ। ਬਾਕੀ ਤੇ ਹੈ ਹੀ ਕੋਈ ਨਹੀਂ। ਜਲੰਧਰ ਕੋਈ ਸ਼ਾਇਦ ਨਹੀਂ ਸੀ ਹੈਗਾ, ਜ਼ਮੀਨਾਂ ਇੱਥੇ ਕੁਝ ਨਹੀਂ। ਅੰਕਲ ਜੀ, ਜਦੋਂ ਤੁਸੀਂ ਕਹਿੰਦੇ ਵੀ ਆਪਣੇ ਆਣ ਕੇ ਤੁਸੀਂ ਦੇ ਰਸਤੇ ਅਪਣਾ ਲਈ ਤੇ ਉੱਥੇ ਟ੍ਰੇਨਾਂ ਦੇ ਵਿੱਚ ਬੜੇ ਕਤਲੇਆਮ ਹੋਏ, ਉਹ ਕਿਹੜੀ ਜਗ੍ਹਾ ਸੀ? ਬਿਆਸ ਬਿਆਸ। ਕੀ ਹਾਲਾਤ ਸੀ ਉਸ ਟਾਈਮ ਦੇ, ਦੱਸਿਓ ਯਾਰ। ਉਹਦੇ ਪਿੰਡਾਂ ਵਾਲੇ ਤੇ ਸਾਰੇ ਠੀਕ ਸੀ, ਵੀ ਉਹ ਕਤਲ ਕਰ ਦਿੱਤੇ ਉਹਨਾਂ ਬੰਦੇ, 5-7 ਬੰਦੇ ਜਿਹੜੇ ਲੁੱਟੇ, ਇਹ ਵੀ ਮਾਰੇ ਗਏ ਸੀ। ਤੇ ਮਤਲਬ ਵੀ ਮੁਸਲਮਾਨਾਂ ਦੀ ਟ੍ਰੇਨ ਸੀ ਜਿਹੜੀ ਵੱਡੀ? ਮੁਸਲਮਾਨਾਂ ਦੀ ਇੱਕ ਦੋ ਟ੍ਰੇਨਾਂ ਕਿੰਨੇ? ਦੋ ਟ੍ਰੇਨਾਂ ਸੀ। ਐਨ ਆਪਣੇ ਸਿੱਖਾਂ ਨੇ ਮੁਸਲਮਾਨਾਂ ਟ੍ਰੇਨਾਂ ਸਫਾਇਆ ਕਰ ਬਿਲਕੁਲ ਸਾਫ਼ ਕਰ ਦਿੱਤੀ। ਤੇ ਤੁਸੀਂ ਆਪ ਸੇ ਆਪਣੇ ਬਿਆਸਾ ਸਟੇਸ਼ਨ ਦੀ ਗੱਲ ਹੈ ਜੀ? ਬਿਆਸ ਦੀ ਅਸੀਂ ਤੇ ਉਦੋਂ ਪਰ 3 ਕੁ ਮੀਲ ਹੋਣਾ ਦੌਲੋ ਨਗਰ ਜਾ। ਅਸੀਂ ਉੱਥੇ ਪੰਡਤਾਂ ਦੀ ਹਵੇਲੀ ਸੀ, ਉਹਦੇ ਸ਼ੈਲਟਰ ਲਈ ਸੀਗੀ। ਅੰਕਲ ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਇਹ ਚੀਜ਼ ਇੰਨਾ ਕਤਲੇਆਮ ਦੇਖਿਆ, ਤੁਸੀਂ ਯੰਗ ਸੀ, 16 ਸਾਲ ਦੇ ਸੀ ਉਦੋਂ, ਵੀ ਇੰਨਾ ਕਤਲੇਆਮ, ਇੰਨੀਆਂ ਲਾਸ਼ਾਂ, ਵੀ ਤੁਹਾਡੇ ਮਨ ਨੂੰ ਤਾਂ ਫੀਲ ਹੁੰਦਾ ਹੀ ਹੋਊਗਾ ਵੀ ਕੀ ਇਹ ਜਿਹੜਾ ਅੰਮ੍ਰਿਤਸਰ ਦਾ ਇਲਾਕਾ ਜਿੰਨੇ ਵੀ ਸਿੱਖ ਸੀਗੇ ਸਾਰੇ ਆਪਣੇ ਮਾਰ ਖੋਰੇ ਸੀ। ਮੈਂ ਕਿਹਾ ਬਾਈਗੜ ਤੁਸੀਂ ਯਕੀਨ ਕਰੋਗੇ, ਇਹ ਏਡੇ ਬੰਦੇ ਜਵਾਨ ਸੀ, ਉਹਨਾਂ ਨੂੰ ਇੱਕ ਡਰ ਆਉਂਦਾ ਸੀ ਵੀ ਉਹਨਾਂ ਦੇ ਲਾਗੇ ਖਲੋਤਾ ਬੰਦਾ ਕੀ ਲੱਗਦਾ। ਸਾਡੇ ਉੱਥੇ ਨਾਨਕੇ ਹੀ 2-3 ਬੰਦੇ ਏਡੇ ਸੀ, ਉਹਨਾਂ ਨੂੰ ਇੱਕ ਡਰ ਆਉਂਦਾ ਸੀ, ਮਾੜਾ ਬੰਦਾ ਤਾਂ ਉਹਨਾਂ ਕੋਲ ਖਲੋ ਨਹੀਂ ਸਕਦਾ। ਅਸੀਂ ਹੁਣ ਆਂਟੀ ਨਾਲ ਗੱਲਬਾਤ ਕਰਦੇ ਆ। ਇਹ ਪਾਕਿਸਤਾਨ ਤੋਂ 1947 ਤੋਂ ਪਹਿਲਾਂ ਉੱਥੇ ਜਨਮ ਹੋਇਆ, ਉੱਥੇ 5ਵੀਂ ਪੜ੍ਹਦੇ ਸੀਗੇ ਤੇ ਉਸ ਤੋਂ ਬਾਅਦ ਪਾਕਿਸਤਾਨ ਐਲਾਨ ਹੋ ਗਿਆ ਤੇ ਇਹ ਇੰਡੀਆ ਪਹੁੰਚੇ। ਕਿਸ ਤਰ੍ਹਾਂ ਪਹੁੰਚੇ, ਰਸਤੇ ਦੇ ਕੀ ਹਾਲਾਤ ਸੀ, ਕਿਹੜੀਆਂ ਮੁਸ਼ਕਲਾਂ ਆਈਆਂ, ਇਹਨਾਂ ਨਾਲ ਗੱਲਬਾਤ ਕਰਦੇ ਆ। ਆਂਟੀ ਜੀ, ਆਪਣਾ ਨਾਂ ਕੀ ਹੈ ਜੀ? ਕੁਲਵੰਤ ਕੌਰ। ਕੁਲਵੰਤ ਕੌਰ। ਹਾਂਜੀ। ਆਪਣੇ ਪਿਤਾ ਦਾ ਨਾਂ ਕੀ ਆਪਣੇ ਜਵਾਹਰ ਸਿੰਘ। ਜਵਾਹਰ ਸਿੰਘ। ਤੇ ਬਾਬਾ ਜੀ ਦਾ? ਬੂਰ ਸਿੰਘ। ਬੂਰ ਸਿੰਘ। ਪਿੰਡ ਕਿਹੜਾ ਸੀ ਆਪਣਾ ਆਂਟੀ ਜੀ? ਮਨਿਆਲਾ। ਮੁਨਿਆਲਾ। ਹਾਂਜੀ। ਤੇ ਜ਼ਿਲ੍ਹਾ ਕਿਹੜਾ ਸੀ ਆਪਣਾ? ਲਾਹੌਰ। ਲਾਹੌਰ ਜ਼ਿਲ੍ਹਾ। ਹਾਂ। ਅੱਛਾ ਜੀ। ਤੇ ਤੁਸੀਂ ਉਦੋਂ ਆਪਣੇ 5ਵੀਂ 6ਵੀਂ ਪੜ੍ਹਦੇ ਸੀ? ਪੰਜਵੀਂ ਚ। ਪੰਜਵੀਂ। ਵਾਹ। ਪੰਜਵੀਂ ਚ ਬਾਹਰ ਤੁਸੀਂ ਮੇਰਾ ਮਨ ਵੀ 11 ਸਾਲ ਦੇ ਸੀ ਉਦੋਂ? 11-12 ਸਾਲ ਦੇ ਹੋਣਗੇ। ਪੂਰੀ ਸੁਰਤ ਸੀ? ਹਾਂ, ਸਾਰੀ ਪ੍ਰੋਸੈਸ ਸੀ, ਨਿਕਲ ਆਇਆ ਜੀ। ਪਿੰਡ ਵਿੱਚ ਜਿਹੜੀਆਂ ਸਹੇਲੀਆਂ ਵੀ ਹੋਣਗੀਆਂ? ਹਾਂ, ਬਥੇਰੀਆਂ ਸਹੇਲੀਆਂ ਮੁਸਲਮਾਨੀਆਂ। ਮੁਸਲਮਾਨ ਕੀ ਨਾਮ ਸੀ ਉਹਨਾਂ ਦੇ? ਅਖਤਰਾ ਬੇਗਮ। ਅਖਤਰਾ ਬੇਗਮ। ਆਹੋ। ਹਾਂਜੀ। ਸਲੀਮਾ ਬੇਗਮ। ਹਾਂਜੀ। ਹੈਗੀਆਂ ਸੀ ਸਾਰੀਆਂ ਸਾਡੇ ਸਹੇਲੀਆਂ। ਕਿੰਨੀ ਲੜੀਆਂ ਵੀ ਸੀ ਆਪਸ ਵਿੱਚ ਹੀ? ਘੱਟ ਹੀ ਲੜਦੇ ਸਾਂ। ਸਾਡੇ ਇੱਕ ਜਿਹੜੀ ਸਾਨੂੰ ਪੜ੍ਹਾਉਂਦੀਆਂ ਸੀ ਨਾ, ਉਹ ਬੀਬੀ ਜੀ ਆਂਦੇ ਸਨ ਉਹਨਾਂ ਨੂੰ। ਉਹ ਮੁਸਲਮਾਨ ਬੀਬੀ ਸੀ? ਨਾ, ਉਹ ਖੱਤਰੀਆਂ ਦੀ ਔਰਤ ਸੀ। ਹਾਂਜੀ। ਛੋਟੀ ਉਮਰ 'ਚ ਉਹਨਾਂ ਦਾ ਹਸਬੰਡ ਪੂਰਾ ਹੋ ਗਿਆ ਸੀ, ਉਹ ਸਾਨੂੰ ਪੜ੍ਹਾਉਂਦੀ ਹੁੰਦੀ ਸੀ ਉੱਥੇ। ਅੱਛਾ ਜੀ। ਹਾਂਜੀ। ਤੇ ਸਾਰੇ ਜਿਹੜੇ ਬੱਚੇ ਸੀਗੇ, ਸਾਰੇ ਮੁਸਲਮਾਨਾਂ ਦੇ ਬੱਚੇ ਸਿੱਖਾਂ ਦੇ ਵਿੱਚ ਇਕੱਠੇ ਪੜ੍ਹਦੇ ਸੀ? ਇਕੱਠੇ ਪੜ੍ਹਦੇ। ਕੋਈ ਜਾਤ ਪਾਤ ਦਾ ਮਸਲਾ ਨਹੀਂ ਸੀ, ਨਾ, ਤੁਸੀਂ ਨਾ। ਇੱਥੇ ਬਹਿਣਾ, ਇਦਾਂ ਖੇਲਣਾ, ਆਹ ਨਹੀਂ ਖਾਣਾ, ਕੋਈ ਚੱਕਰ ਨਹੀਂ ਸੀ? ਨਾ, ਸਾਡਾ ਸਕੂਲ ਸੀ ਸਰਦਖਾਨੇ ਦੇ ਲਾਗੇ। ਸਦਖਾਨਾ ਮੰਨ ਲਓ ਵੀ ਪਿੰਡ ਦੇ ਵਿੱਚ ਕੋਈ ਜਗ੍ਹਾ ਸੀ ਜਿੱਥੇ ਸਦਖਾਨਾ ਕਹਿੰਦੇ? ਇਹ ਬਨਿਆਰਾ ਖਾਨਾ ਖਾਣਾ ਦਾ ਹੈ ਉੱਥੇ ਜੀ। ਉੱਥੇ ਸਰਦਖਾਨਾ ਸੀ, ਪਹਿਲਾਂ ਸੀ
ਉੱਥੇ ਲੋਕੀ ਜਿਹੜੇ ਕੁਲਫੀਆਂ ਜਮਾਉਂਦੇ ਸੀ ਨਾ ਹਾਂਜੀ। ਉਹ ਵੇਚਦੇ ਸਨ। ਅੱਛਾ ਅੱਗੇ ਸੀ ਚੱਕੀਆਂ ਪੀਂਦੇ ਜਿੱਥੇ ਜ਼ੁਲਮ ਕੈਦੀਆਂ ਨੂੰ ਕਰਦੇ ਸੀ। ਅੱਛਾ ਜੀ। ਉਦੋਂ ਅੱਗੇ ਸੀ ਜਿਹੜੇ ਫਾਹ ਦਿੰਦੇ ਸੀ ਅੱਗੇ ਉਹ ਕਰਦੇ ਸੀ। ਅੱਗੇ ਫੇਰ ਅੱਗੇ ਜਾਂਦੇ ਸੀ ਜਿਹੜੇ ਉਹਨਾਂ ਦੇ ਬਾਹਾਂ ਬੰਨੀਆਂ ਹੁੰਦੀਆਂ ਸੀ ਤੇ ਉੱਥੇ ਰੱਖਦੇ ਸੀ। ਅੱਛਾ। ਉਹ ਥੱਲੇ ਭੂਰਾ ਹੀ ਭੂਰਾ ਤੁਰਿਆ ਜਾਂਦਾ ਸੀ। ਸਦਖਾਨਾ ਉਹਨੂੰ ਕਹਿੰਦੇ ਸੀ। ਹਾਂ, ਭੋਰੇ ਤੋਂ ਜਾ ਕੇ ਹਾਈ ਸਕੂਲ ਤੱਕ ਭੋਰਾ ਜਾਂਦਾ ਸੀ। ਉੱਥੇ ਬੋਲੀ ਸੀ ਤੇ ਉਹਦੇ ਵਿੱਚ ਬਾਰੀ ਸੀ। ਅੱਛਾ ਜੀ। ਐਡੀ ਦੂਰ ਥੱਲੇ ਖਾਣਾ ਦੇ ਚ ਭੋਰਾ ਹੀ ਭੋਰਾ ਸੀ ਥੱਲੇ। ਪੂਰੇ ਬਾਰੇ ਪੁੱਛਦੇ ਆਂਟੀ ਜੀ, ਤੁਹਾਡੇ ਪਰਿਵਾਰ ਵਿੱਚ ਸੁਣਨ ਚ ਆਇਆ, ਆਪਾਂ ਗੱਲਾਂ ਕਰਦੇ ਸੀ ਪਹਿਲਾਂ, ਇੱਕ ਬੀਬੀ ਨੂੰ ਸਤੀ ਹੋਣਾ ਪਿਆ, ਹਾਂਜੀ, ਉਹ ਕੀ ਕਾਰਨ ਸੀ? ਉਹ ਅਸੀਂ ਤੇ ਇਸ ਤਰ੍ਹਾਂ ਛੋਟੀ ਛੋਟੀ ਸੁਣਦੇ ਸੀ ਵੀ ਇਹ ਵਿਆਹਣ ਗਏ ਸਨ ਤੇ ਆਉਂਦਿਆਂ ਸਾਰ ਉਹਦਾ ਹਸਬੰਡ ਪੂਰਾ ਹੋ ਗਿਆ ਹਾਂਜੀ। ਤੇ ਉਹਨੂੰ ਉਹਦਾ ਸੰਸਕਾਰ ਕਰਨ ਗਿਆ ਤੇ ਉਹਦੇ ਉੱਤੇ ਉਹ ਸਤੀ ਉਹਨੂੰ ਕਰ ਦਿੱਤਾ। ਅੱਛਾ ਵੀ ਤੁਹਾਡੇ ਪਰਿਵਾਰ ਦਾ ਕੋਈ ਬਜ਼ੁਰਗ ਸੀਗਾ, ਤੁਹਾਡੇ ਜਨਮ ਤੋਂ ਬਹੁਤ ਦੇਰ ਪਹਿਲਾਂ, ਤੁਹਾਨੂੰ ਨਹੀਂ ਪਤਾ ਵੀ ਆਪਣੇ ਕੀ ਨਾਂ ਸੀ? ਅੱਜ ਉੱਥੇ ਗੁਰਦੁਆਰਾ ਵੀ ਬਣਿਆ ਆ, ਜਗ੍ਹਾ ਹੈਗੀ ਆ ਪਾਕਿਸਤਾਨ ਦੇ ਵਿੱਚ। ਬਾਬਾ ਬਾਲੂ ਹਸਨ। ਹੈਂ? ਕੀ ਨਾਮ ਉਹਦਾ ਜੀ? ਬਾਬਾ ਬਾਲੂ ਹਸਨ। ਬਾਬਾ ਬਾਲੂ ਹਸਨਾ। ਹਾਂਜੀ ਤੇ ਉੱਥੇ ਉਹਨਾਂ ਨੂੰ ਵਿਆਹਣ ਗਏ ਤੇ ਉਹਨਾਂ ਦੀ ਆਉਂਦਿਆਂ ਦੀ ਮੌਤ ਹੋ ਗਈ ਹਾਂਜੀ ਤੇ ਉਹਨਾਂ ਦੀ ਆਪਣੇ ਘਰ ਵਾਲੇ ਨੂੰ ਉਹਦੇ ਉੱਪਰ ਸਣੇ ਗਹਿਣਿਆਂ ਸਣੇ ਕਲੀਰਿਆਂ ਸਣੇ ਪਾ ਉਹਦੇ ਉੱਤੇ ਪਾਤਾ, ਹਾਂਜੀ ਉਹਨੂੰ ਸਤੀ ਹੋਣਾ ਪਿਆ। ਸਤੀ ਹੋਣਾ ਪਿਆ। ਤੇ ਉਹ ਜਗ੍ਹਾ ਤੁਹਾਨੂੰ ਬਚਪਨ ਚ ਕੋਲ ਦੀ ਲੰਘਦੀਆਂ ਸੀਗੀਆਂ, ਹਾਂ, ਉਹ ਮੱਥਾ ਟੇਕ ਕੇ ਕੀਤਾ। ਮੱਥਾ ਟੇਕ ਕੇ ਲੰਘਦੀਆਂ ਸੀ। ਹਾਂ ਹਾਂਜੀ, ਉਹ ਹੁਣ ਬਾਜ਼ਾਰ ਇਹ ਹੁਣ ਆਪਾਂ ਕੀ ਕਹਿ ਸਕਦੇ ਹਾਂ ਵੀ ਉਦੋਂ ਸਤੀ ਹੋਣਾ ਚੰਗਾ ਸੀ ਕਿ ਮਾੜਾ ਸੀ? ਪਤਾ ਨਹੀਂ, ਇਹ ਨਹੀਂ ਸਾਨੂੰ ਪਤਾ। ਇਹ ਦੱਸੋ ਜਦੋਂ ਪਿੰਡ ਵਿੱਚ ਤੁਸੀਂ ਪੜ੍ਹਦੇ ਸੀਗੇ, ਹਾਂਜੀ ਹਾਂਜੀ, ਤੇ ਕੁੜੀਆਂ ਆਪਣੇ ਮੁਸਲਮਾਨ ਵੀਰਾਂ ਦੀਆਂ ਕੁੜੀਆਂ ਘਰ ਆਉਣਾ ਜਾਣਾ ਕੋਈ ਮਸਲਾ ਨਹੀਂ ਸੀ ਉਦੋਂ। ਨਾ ਕੋਈ ਮਸਲਾ ਨਹੀਂ। ਕੁੜੀਆਂ ਨੇ ਖੇਡਣਾ ਪਿੰਡ ਵਿੱਚ, ਨਾ। ਜਿੱਦਾਂ ਪੰਜਾਬ ਜਿੱਧਰ ਕੁੜੀਆਂ ਖੇਡਦੀਆਂ। ਭੋਰਿਆਂ 'ਚ ਜਾ ਕੇ ਵੜਨਾ ਇਕੱਠੀਆਂ ਰਲ ਕੇ। ਅੱਛਾ ਜੀ। ਆਹੋ। ਤੇ ਕਿ ਵਿਆਹ ਸ਼ਾਦੀ ਹੁੰਦੀ ਸੀ ਆਪਸ ਵਿੱਚ ਜਾਂਦੀਆਂ ਸੀਗੀਆਂ? ਹਾਂ, ਆਪਸ ਗਾਉਣ ਚ ਵੀ ਆਉਣ ਕੀਤਾ ਕਦੀ? ਸਭ ਕੁਝ ਕੀਤੇ ਸੀ। ਕਿਹੋ ਜਿਹੇ ਗਾਣੇ ਗਾਉਂਦੇ ਹੁੰਦੇ ਸੀ ਤੁਸੀਂ? ਉਹ ਅੜੀਆ ਆਮ ਜਿਹੜੇ ਗਾਣੇ ਗਾਉਂਦੇ ਸਾਡੇ ਮਸ਼ਹੂਰ ਹੁੰਦੇ ਸੀ। ਮਸੂਰ? ਹਾਂਜੀ। ਉਹਨਾਂ ਨਾਲ ਸਾਡੇ ਮਾਂ ਪਿਓ ਦਾ ਖਾਣਾ ਪਾਣਾ ਹੁੰਦਾ ਸੀ। ਅੱਛਾ ਜੀ। ਉਹਨਾਂ ਦਾ ਵਿਆਹ ਹੁੰਦਾ ਸੀ, ਉਹ ਸਾਡਾ ਖਾਣਾ ਅੱਡ ਬਣਾਉਂਦੇ ਸਨ। ਅੱਛਾ ਜੀ। ਉਹਨਾਂ ਦੇ ਘਰ ਸਾਡੀਆਂ ਜੱਟੀਆਂ ਘੱਗਰੇ ਪਾ ਕੇ ਬੁਰਕੇ ਪਾ ਕੇ ਜਾਂਦੀਆਂ ਸਨ। ਅੱਛਾ ਜੀ। ਉਹ ਸਾਨੂੰ ਫਿਰ ਉੱਥੇ ਖਾਣਾ ਖਵਾਉਂਦੇ ਸੀ। ਵੱਖਰਾ ਖਾਣਾ? ਹਾਂ, ਕੀ ਮੋਹ ਚ ਮਤਲਬ ਕੀ ਉਹ ਵੱਖਰਾ ਕੀ ਸੀ ਉਹਨਾਂ ਦੇ ਖਾਣੇ ਨਾਲੋਂ? ਉਹ ਹਿੰਦੂਆਂ ਦਾ ਖਾਣਾ ਬਣਾਉਂਦੇ ਸੀ, ਸਿੱਖਾਂ ਦਾ ਸਿੱਖਾਂ ਦਾ ਖਾਣਾ? ਅੱਡ। ਵੱਖਰਾ ਖਾਣਾ ਕਰਦੇ ਅੱਛਾ। ਸੀ। ਤੇ ਤੁਸੀਂ ਆਪਣੇ ਮੀਟ ਨਹੀਂ ਖਾਂਦੇ ਸੀ, ਉਹ ਮੀਟ ਖਾਂਦੇ ਸੀ? ਅਸੀਂ ਸਾਡਾ ਮੀਟ ਸਾਡਾ ਬਣਦਾ ਸੀ, ਉਹਨਾਂ ਦਾ ਮੀਟ ਸਾਡਾ ਵੱਖਰਾ ਬਣਦਾ ਖਾਂਦੇ ਸੀ। ਹਾਂਜੀ, ਇਸ ਤੇ ਤਰ੍ਹਾਂ ਪਿਆਰ ਬਹੁਤ ਪੂਰਾ ਸੀ? ਬਹੁਤ ਪਿਆਰ ਨਾਲ। ਤੇ ਜੱਟੀਆਂ ਬੜੀਆਂ ਖੁਸ਼ ਹੋ ਕੇ ਜਾਂਦੀਆਂ ਸਨ ਦੇ ਗਾਉਣ ਗਾਣ ਬੜਾ। ਕੋਈ ਉਹ ਵੀ- ਮਸਲਾ ਨਹੀਂ ਸੀ? ਉਹ ਵੀ ਆਉਂਦੀਆਂ ਸੀ ਸਾਡੇ। ਇੱਕ ਦੂਸਰੇ ਨੂੰ ਸਿੱਠਣੀਆਂ ਦੇਣੀਆਂ, ਲੜਨਾ ਝਗੜਨਾ ਕਰਨਾ, ਇੰਨਾ ਪਿਆਰ ਸੀ? ਇੰਨਾ ਪਿਆਰ ਹੁੰਦਾ ਸੀ। ਗਿੱਧੇ ਪਾਉਣੇ ਕਿਤੇ ਤਾਂ ਮੈਂ ਤਾਂ ਉਸੇ ਥਾਂ ਨਹੀਂ ਸ਼ਰਨ ਲੱਭਦਾ ਹੁੰਦਾ ਬਹਿਣ ਨੂੰ ਏੜਿਆਂ ਦੇ ਵਿੱਚ। ਅੱਜ ਵੀ ਚੇਤਾ ਆਉਂਦਾ ਵੀ ਆਪਣੇ ਆਉਂਦਾ ਪਿੰਡ ਦਾ? ਆਉਂਦਾ। ਜੇ ਤੁਹਾਨੂੰ ਅੱਜ ਤੁਹਾਡੇ ਬਚਪਨ ਦੀਆਂ ਸਹੇਲੀਆਂ ਤੇ ਕੋਈ ਨਾਂ ਫੇਰ ਲਿਓ ਉਹਨਾਂ ਦੀ? ਅਖਤਰਾ ਬੇਗਮ? ਸਲੀਮਾ ਬੇਗਮ। ਸਲੀਮਾ ਬੇਗਮ? ਆਹੋ, ਉਹਨਾਂ ਦੀ ਬੇਗਮ ਲੱਗ ਜਾਂਦੀ ਸੀ। ਹੁਣ ਪਤਾ ਨਹੀਂ ਉਹਨਾਂ ਦੀ ਵੀ ਜ਼ਿੰਦਗੀ ਹੈ ਕਿ ਨਹੀਂ ਹੈ, ਹੈ ਉਹਨਾਂ ਦੇ ਬਾਪ ਦਾ ਨਾਂ ਪਤਾ? ਨਾ, ਬਾਪਾ ਇੰਨਾ ਸੀ ਨਹੀਂ। ਉਹ ਤਾਂ ਆਪਣੇ ਨਾਂ ਭੁੱਲ ਜਾਂਦੇ ਨੇ ਤੇ। ਹਾਂਜੀ ਹਾਂਜੀ। ਚਲੋ ਇੱਥੇ ਜਦੋਂ ਪੜ੍ਹਾਈ ਜਦੋਂ ਆਪਣੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਹੁਣ ਵੀ ਪਾਕਿਸਤਾਨ ਬਣ ਗਿਆ? ਸਾਡੇ ਡੈਡੀ ਨੇ ਸਾਨੂੰ ਆਖਿਆ ਵੀ ਆ ਰੇਡੀਓ ਲਿਆਂਦਾ ਜੇ ਵਿੱਚੋਂ ਆ ਸੁਣੋ। ਸੋ ਅੱਛਾ, ਰੇਡੀਓ ਨਵਾਂ ਲੈ ਕੇ ਆਉਂਦਾ ਪਹਿਲਾਂ? ਹਾਂ, ਹਾਂਜੀ। ਮੇਰੇ ਭਰਾ ਪੜ੍ਹਦੇ ਸਨ ਲਾਹੌਰ ਹਾਂਜੀ ਰਿਆਸਤ ਸੇ ਕਾਲਜ ਦੇ। ਹਾਂਜੀ ਉਹ ਉੱਥੋਂ ਉਹਨਾਂ ਨੂੰ ਵੀ ਸੱਦਿਆ। ਹਾਂਜੀ ਹਾਂਜੀ, ਤੇ ਉਹ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ ਤੇ ਦੱਸਿਆ ਵੀ ਆਹ ਵੇਖੋ ਪਾਕਿਸਤਾਨ ਬਣ ਗਿਆ ਜੋ ਇਸ ਤਰ੍ਹਾਂ ਕਰਨਾ। ਇੱਕ ਮੇਰਾ ਭਰਾ ਗੁਰਚਰਨ ਸੀ, ਉਹਨੇ ਭੂਆ ਵੀ ਸਾਡੀ ਉਹਨੇ ਲਿਆਂਦੀ। ਹਾਂਜੀ। ਜੀ ਬੜੇ ਰਟੋਏ, ਉਹਦਾ ਗਲ ਵੀ ਸੁੱਜ ਗਿਆ ਸੀ, ਗਲ ਗਿਆ ਸਾਰਾ ਨਾਲ ਛਿੱਲਿਆ ਵੀ ਗਿਆ ਸੀ। ਚੁੱਕ ਚੁੱਕ ਕੇ ਬੁੱਢਿਆਂ ਨੂੰ ਜਾਂਦਾ ਸੀ, ਅੱਛਾ ਜੀ। ਦਾਦੀ ਨੂੰ ਤੇ ਦਾਦੀ। ਤੇ ਸਾਰਾ ਪਰਿਵਾਰ ਇਕੱਠਾ ਹੋ ਗਿਆ ਵੀ ਭਰਾ ਵੀ ਆ ਗਏ, ਤੁਸੀਂ ਵੀ ਤੁਹਾਨੂੰ ਪਤਾ ਲੱਗਾ ਵੀ ਹੁਣ ਵੀ ਪਾਕਿਸਤਾਨ ਬਣ ਗਿਆ ਆ, ਤੁਹਾਨੂੰ ਜਾਣਾ ਪੈਣਾ। ਤੇ ਕਿਸ ਤਰ੍ਹਾਂ ਤੁਰੇ ਘਰੋਂ? 4 ਵਜੇ ਤੁਰੇ। 4 ਵਜੇ ਤੁਰੇ ਤੇ 10 ਵਜੇ ਪਾਕਿਸਤਾਨ ਹਿੰਦੁਸਤਾਨ ਚ ਆ ਗਏ। 6 ਘੰਟੇ ਲੱਗੇ? ਉਹ ਕੁਛ ਨਹੀਂ। ਜੋ ਘਰੋਂ ਤੁਰੇ ਖਾਣ ਪੀਣ ਕੋ ਬੰਨਿਆ ਹੋ, ਮਾਂ ਨੇ ਕੀ ਸੇਵਾ ਕੀਤੀ? ਮੈਂ ਤਾਂ ਦੱਸਿਆ ਵੀ ਚਾਟੀ ਦੇ ਵਿੱਚ ਬਾਂਹ ਮਾਰ ਕੇ ਤੇ ਸਾਨੂੰ ਦਹੀਂ ਪਿਆਤਾ। ਤੈਂ ਪਿਆਰਤਾ? ਆਹੋ,
ਤੇ ਫਿਰ ਤੁਸੀਂ ਉਹਦਾ ਫਿਰ ਤਿਆਰੀ ਕਰ ਲਈ। ਜਦੋਂ ਤੁਸੀਂ ਤੁਰੇ ਰਸਤੇ ਤੁਹਾਨੂੰ ਜਿਹੜੀ ਮੁਸ਼ਕਲ ਆਈ ਆ, ਕਿਹੜੀ ਮੁਸ਼ਕਲ ਤੁਹਾਨੂੰ ਰਸਤੇ 'ਚ ਆਈ ਸੀ? ਪਹਿਲਾਂ ਤੇ ਸਾਨੂੰ ਜਿਹੜੀ ਮੁਸ਼ਕਲ ਆਈ ਵੀ ਸਾਡੇ ਕੋਲ ਤੁਰਿਆ ਨਹੀਂ ਸੀ ਜਾਂਦਾ, ਸਾਡੇ ਕੋਲ ਜੁੱਤੀਆਂ ਲਵਾਤੀਆਂ ਪੈਰਾਂ ਤੋਂ। ਨੰਗੇ ਪੈਰੀ ਕਰਤਾ? ਹਾਂ, ਵੀ ਖੜਾ ਕਰ ਦਿਆ। ਅੱਛਾ ਜੀ। ਪਿੰਡ ਚੋਂ ਨਿਕਲ ਸਾਡੀ ਗਲੀ ਪੱਕੀ ਸੀ, ਹਾਂਜੀ ਵੀ ਖੜਾਕ ਹੁੰਦਾ, ਜੁੱਤੀਆਂ ਬਿਲਕੁਲ ਲਾ ਗਏ। ਤਾਂ ਤਿੰਨੇ ਕੱਪੜੇ ਪਾ ਕੇ ਤੁਰਿਆ ਤੇ ਜੇਵਰ ਥੋੜਾ ਬਹੁਤਾ, ਤੇ ਮੇਰੀ ਮਾਂ ਨੇ ਮੈਨੂੰ ਇੰਨੇ ਕੁ ਪੌਂਡ ਦੇ ਦਿੱਤੇ ਸੀ। ਜਾਂ ਕਿੰਨੇ ਪੈਸੇ ਰੁਪਈਏ? ਪੌਂਡ ਸੀ। ਜੇ ਪੌਂਡ ਸੀ ਸੰਗਿਆ? ਹਾਂਜੀ ਹਾਂਜੀ। ਚਾਂਦੀ ਦੇ ਸਿੱਕੇ ਹੁੰਦੇ ਉਦੋਂ ਕੋਲ? ਚਾਹਤੇ ਦੇ ਸਿੱਕੇ ਹੋਰ ਹੁੰਦੇ ਆ, ਪੌਂਡ ਹੋਰ ਹੁੰਦੇ ਨੇ। ਅੱਛਾ। ਤੁਹਾਨੂੰ ਨਹੀਂ ਪਤਾ। ਹਾਂ। ਤੇ ਉਹਦੇ ਤੇ ਤੁਸੀਂ ਫਿਰ ਆਪਣੇ ਉਹ ਫਿਰ ਅਸੀਂ ਉਹ ਸਹੀ ਸੰਭਾਲ ਕੇ ਲੈ ਆਂਦੇ। ਅੱਛਾ ਜੀ। ਬੁਰ ਜਾਣ ਕੇ ਉਹ ਜਿਹੜੇ ਸਰਦਾਰ ਸੀ ਨਾ, ਹਾਂਜੀ ਉਹਨਾਂ ਕੋਲ 2 ਰਾਤਾਂ ਰਹੀਆਂ। ਹਾਂਜੀ ਉਹ ਸਾਡੇ ਇੱਕ ਮੇਰੀ ਭੈਣ ਦੇ ਕਿਤੇ ਰਾਤ ਸੁੱਤੀ ਪਈ ਦੇ ਨਾਲ ਉਹ ਖੁੱਲ ਗਿਆ। ਹਾਂਜੀ ਉਹਨਾਂ ਦੀ ਨੌਕਰਾਣੀ ਕੱਪੜੇ ਤੈਅ ਕਰਨ ਆਈ ਤੋਂ ਆਂਦੀ ਵੀ ਤੁਹਾਡਾ ਇੰਨਾ ਕੁ ਸੋਨਾ ਪਿਆ ਉੱਥੇ। ਕਿੰਨੀ ਇਮਾਨਦਾਰੀ ਸੀ ਤਾਂ ਦੱਸਿਆ ਤੁਹਾਡਾ ਸੋਨਾ ਪਿੱਛੇ ਪਿਆ ਸਭ? ਆਹੋ। ਉਹ ਫਿਰ ਜਿਹੜੇ ਬੁਰਜ ਵਾਲੀ ਸਰਦਾਰਨੀ ਸੀ ਨਾ, ਹਾਂਜੀ ਉਹਨੇ ਆਖਿਆ ਬੀਬੀਓ ਜਿਹੜਾ ਤੁਹਾਡੇ ਕੋਲ ਜੇਵਰ ਆ ਸਾਨੂੰ ਦੇ ਦਿਓ। ਇਸ ਤਰ੍ਹਾਂ ਕੋਈ ਚੁੱਕ ਕੇ ਲੈ ਗਿਆ ਤੇ ਸਾਡਾ ਨਾਂ ਲੱਗੂ। ਉਹ ਸਾਡੇ ਰਿਸ਼ਤੇਦਾਰ ਸਨ। ਅੱਛਾ ਜੀ। ਹਾਂਜੀ। ਤੁਸੀਂ ਸੋਨਾ ਸਾਰਾ ਇਹ ਆਪਣੇ ਇੱਧਰ ਆਣ ਕੇ ਬੋਲ ਟੱਪ ਕੇ ਸੰਭਾਲਿਆ ਉਹਨਾਂ ਨੂੰ? ਹਾਂ। ਮੇਰਾ ਪੁੱਛਣਾ ਮੈਂ ਜੋ ਤੁਸੀਂ ਦੱਸਦੇ ਸੀ, ਪਹਿਲਾਂ ਆਪਾਂ ਗੱਲਬਾਤ ਕਰਦੇ ਸੀਗੇ ਵੀ ਰਸਤੇ ਵਿੱਚ ਤੁਹਾਨੂੰ ਆਪਣੇ ਘੇਰ ਲਿਆ ਮੁਸਲਮਾਨ ਵੀਰਾਂ ਨੇ, ਚਾਚੀ ਮੋਹਰੇ ਹੋਈ, ਹਾਂਜੀ। ਉਹ ਕਿਸ ਤਰ੍ਹਾਂ ਹੋਈ? ਉਹ ਫਿਰ ਚਾਚੀ ਕੋਈ ਵੀ ਜੋ ਨਾ ਉੱਠੇ, ਚਾਚੀ ਵੀ ਸਾਡੇ ਨਾਲ ਹੀ ਆਣ ਕੇ ਬਹਿ ਗਈ ਅੰਦਰ, ਤੇ ਬੰਦੇ ਸਾਡੇ ਤੇ ਮਸੀਤ ਚ ਬਿਠਾ ਲਏ ਉਹਨਾਂ ਨੇ। ਚਾਚੀ ਸਾਡੇ ਨਹੀਂ, ਮੈਂ ਵੇਖਾਂ ਸਹੀ ਬੰਦੇ ਕਿੱਥੇ ਲੈ ਗਏ ਨੇ ਸਾਡੇ। ਤੇ ਰਸਤੇ ਤੁਹਾਨੂੰ ਜਿੰਨੇ ਸੀਗੇ ਮਨੁੱਖ ਸੀਗੇ ਉਹ ਸਾਰੇ ਵੱਖਰੇ ਕਰ ਲਏ, ਮਸੀਤ ਚ ਲੈ ਗਏ, ਆਹੋ। ਤੇ ਜਿੰਨੀਆਂ ਬੀਬੀਆਂ ਸੀਗੀਆਂ ਉਹਨੂੰ ਘਰ ਲੜਕੀਆਂ ਉਹ ਘਰ ਚ ਬਾੜਤੀਆਂ। ਘਰ ਚ ਵਾੜਦੀਆਂ, ਘਰ ਸੀ ਇੱਕ। ਤੇ ਤੁਹਾਨੂੰ ਕੀ ਸ਼ੱਕ ਹੋਈ? ਸਾਨੂੰ ਸਾਡੇ ਚਾਚੀ ਨੂੰ ਆਖਣ ਲੱਗ ਪਏ ਸਾਨੂੰ ਮਾਰਨ ਲੱਗੇ ਨੇ। ਨਾਲੇ ਉਹਨਾਂ ਨੇ ਆਖ ਵੀ ਦਿੱਤਾ ਸਾਨੂੰ। ਕੀ ਕਹਿੰਦੇ? ਉਹਨਾਂ ਨੇ ਆਖਿਆ ਵੀ ਸਾਡਾ ਜਵਾਈ ਮਾਰਿਆ ਹੈ, ਅਸੀਂ ਬਦਲਾ ਲੈਣਾ। ਅੱਛਾ, ਉਹਨਾਂ ਦਾ ਜਵਾਈ ਸਿੱਖਾਂ ਨੇ ਮਾਰਿਆ ਹਾਂ। ਤੇ ਉਹਨੇ ਕਿਹਾ ਵੀ ਸਾਡਾ ਜਵਾਈ ਮਾਰਿਆ, ਅਸੀਂ ਤੁਹਾਨੂੰ ਮਾਰਨਾ, ਅਸੀਂ ਬਦਲਾ ਲੈਣਾ। ਬਦਲਾ ਲੈਣਾ। ਬਦਲਾ ਲੈਣਾ। ਤੁਸੀਂ ਇਹਦੇ ਵਿਆਹ ਚੱਲੇ ਜੇ, ਝੂਠ ਬੋਲਦੇ ਜੇ। ਹਾਂਜੀ ਅਸੀਂ ਕਹੀ ਤੇ ਵਿਆਹ ਚੱਲੇ ਆ, ਹਾਂਜੀ। ਉਹਦੇ ਤੁਸੀਂ ਝੂਠ ਬੋਲਦੇ ਜੇ, ਅਸੀਂ ਤੇ ਬਦਲਾ ਲੈਣਾ। ਤੇ ਫੇਰ ਕਿੱਦਾਂ ਹੋਇਆ? ਫਿਰ ਉਸ ਚਾਚੀ ਸਾਡੇ ਨੇ ਹੌਸਲਾ ਕੀਤਾ। ਹਾਂਜੀ ਉਹਨੇ ਉਹ ਬੰਦੇ ਪਛਾਣ ਲਏ ਜਿਹੜੇ ਸਾਡੇ ਘਰਾਂ ਚ ਆਉਂਦੇ ਹੁੰਦੇ ਸੀ। ਅੱਛਾ ਜੀ। ਆਹੋ। ਆਪਸੇ ਜੀ ਕੇ ਹੁੰਦੇ ਸੀ ਸਾਂਝੀ ਸਾਹਿਬ। ਹਾਂਜੀ ਤੇ ਆਦੀ ਤੁਸੀਂ ਦੇ ਮੇਰੇ ਸਾਰੇ ਨੂੰ ਹਾਰ ਪਾਏ ਸੀ ਜਿੱਤੇ ਮੇਰਾ ਸਾਰਾ ਜਿੱਤਿਆ ਸੀ। ਅੱਛਾ ਜੀ। ਉਹ ਵੋਟਾਂ ਚ। ਹਾਂਜੀ। ਹੈਂ? ਅੱਜ ਤੁਸੀਂ ਕੀ ਕਰਨ ਲੱਗੇ? ਬਾਂਹ ਫੜ ਲਈ ਭਾਈ ਦੀ ਕਿ ਉਹਨੇ, ਅੱਛਾ ਜੀ। ਚਾਚੀ ਸਾਡੇ ਨੇ। ਹਾਂਜੀ। ਹੈ ਤੂੰ ਤੇ ਉਹ ਜੇ ਤੁਸੀਂ ਆ ਸੰਕੀ ਆਖਣ ਲੱਗੇ ਜੇ। ਆਹੋ। ਚਾਚੀ ਸਾਰੇ ਮੁਸਲਮਾਨ ਵੀ ਪਛਾਣ ਲਿਆ? ਹਾਂ, ਪਛਾਣ ਲਿਆ ਸੀ ਉਹਨੇ, ਨਹੀਂ ਗੱਲ ਆਖੀ ਸੀ। ਤੇ ਫੇਰ ਉਹਨੂੰ ਆਪਣੇ ਕੋਈ ਕੀ ਕਿਹਾ ਉਹਨੇ, ਤੈਨੂੰ ਛੱਡਤਾ ਉਤੋਂ? ਹਾਂ, ਉਹਨਾਂ ਆਖਿਆ ਚਲੋ ਛੱਡ ਦਿੱਤਾ, ਚਲੋ ਤੁਹਾਨੂੰ ਨਿਆਣੇ ਸਾਡੇ ਚੁੱਕ ਲੈ। ਹਾਂਜੀ ਤੇ ਲੈ ਤੁਰੇ। ਹਾਂਜੀ ਲੈ ਤੁਰੇ ਤਾਂ ਅੱਗੇ ਸੂਆ ਸੀ। ਹਾਂਜੀ ਸੂਏ ਦੇ ਵਿੱਚ ਜਾ ਕੇ ਫੇਰ ਸਾਨੂੰ ਪਿਛਾਂ ਖਿਲਾਰ ਦਿੱਤਾ। ਸੂਏ 'ਚ ਜਾ ਕੇ ਉਹਨਾਂ ਨੇ ਐਲੀ ਕੀਤਾ, ਬੰਦੇ ਨਿਕਲ ਕੇ ਖਲੋ ਗਏ। ਜੇ ਉਹਨੇ ਆਪਣੇ ਵੀ ਅਲੀ ਅਲੀ ਕਿਹਾ, ਉਹਨਾਂ ਦੇ ਬੰਦੇ ਆਣ ਕੇ ਹੋਰ ਖੜੇ ਹੋ ਗਏ। ਆਣ ਕੇ ਪਿੱਛੋਂ ਨਿਕਲ ਕੇ ਤੇ ਬੰਦਿਆਂ ਦੇ ਖਲੋ ਗਏ ਆਣ ਕੇ। ਅੱਛਾ ਜੀ। ਤੇ ਉਹਨਾਂ ਨੇ ਫਿਰ ਤੁਹਾਨੂੰ ਕੀ ਕਿਹਾ? ਉਹਨਾਂ ਸਾਨੂੰ ਕੁਛ ਨਹੀਂ ਆਖਿਆ, ਨਾ ਸਾਡਾ ਕੁਛ ਨਾ। ਅਸੀਂ ਕਿੰਨੀ ਦੂਰ ਖਲੋਤੇ ਸਾਂ, ਕਿੰਨੀ ਦੂਰ ਖਿਲਾਰ ਗਏ ਸਾਂ ਸਾਨੂੰ। ਹਾਂਜੀ। ਉਸੇ ਭਾਈ ਨੇ ਫੇਰ ਸਾਨੂੰ ਆਖਿਆ ਆ ਜਾਓ। ਜਿਹੜੇ ਚਾਰ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ, ਆਹ ਤੁਹਾਨੂੰ ਕਿਹਾ ਆ ਜਾਓ ਚੱਲੀਏ। ਉਹਨੇ ਇਹ ਆਖਿਆ ਵੀ ਜਵਾਹਰ ਸਿੰਘ ਦਾ ਟੱਬਰਿਆ ਜਾਇਦਾਦ ਦਾ ਤੇ ਬੁਰਜ ਵਾਲਿਆਂ ਦੇ ਘਰ ਜਾਣਾ। ਬੁਰਜ ਵਾਲੇ ਸਰਦਾਰ ਬੜੇ ਵੱਡੇ ਮੰਨੇ ਪਰ ਮੰਨੇ ਸਨ, ਹਾਂਜੀ ਜਿਨ੍ਹਾਂ ਦੇ ਘਰ ਹੀ ਜਾਣਾ ਸੀ। ਉਹ ਸਾਡੀ ਵੱਡੀ ਭਰਜਾਈ ਦੇ ਮਾਮੇ ਸਨ। ਹਾਂਜੀ ਹਾਂਜੀ। ਉਹਨਾਂ ਨੇ ਫਿਰ ਬਹੁਤ ਸਾਡੀ ਆਦਤ ਭਾਗਤ ਕੀਤੀ। ਸੋ ਤੁਹਾਨੂੰ ਉਹਨੇ ਆਪਣੇ ਬਾਰਡਰ ਟਪਾਤਾ, ਆਹ ਇੰਡੀਆ ਦੇ ਪਾਸੇ ਆ ਗਿਆ, ਫਿਰ ਕੋਈ ਮਸਲਾ ਨਹੀਂ ਹੋਇਆ? ਆਰਾਮ ਨਾਲ ਚੰਗੇ ਬਿਸਤਰੇ, ਚੰਗੇ ਸਭ ਕੁਝ ਬਹਿਣ ਆਰਾਮ ਨਾਲ, ਚੰਗੇ ਚੰਗੇ ਖਾਣੇ ਬਣਨ ਕੇ ਕੌਣ ਸਾਡੇ ਮੁੜਮੁਸਾ। ਹਾਂਜੀ। ਫੇਰ ਸਾਡਾ ਭਰਾ ਜਿਹੜਾ ਸੀ ਨਾ, ਉਹ ਘੋੜੀ ਤੇ ਚੜਿਆ। ਕੋਈ ਮਲਿਆਲੇ ਦਾ ਬੰਦਾ ਹੋਵੇ, ਕੋਈ ਮਲਿਆਲੇ ਦਾ ਬੰਦਾ ਹੋਵੇ। ਮੈਂ ਤੇ ਮੇਰੀ ਭੈਣ ਉੱਤੇ ਉਹਨੇ ਤੀਸਰੀ ਮੰਜ਼ਿਲ ਤੇ ਖਲੋਤੀਆਂ ਸਾਂ। ਅਸੀਂ ਕਿਹਾ ਭਾਜੀ ਅਸੀਂ ਹੈਗੇ ਆ, ਭਾਜੀ ਅਸੀਂ ਹੈਗੇ ਆ, ਹੈਗੇ ਆ ਭਾਜੀ ਅਸੀਂ ਹੈਗੇ ਆ।
ਭਾਜੀ ਨੇ ਸਾਡੇ ਵੱਲ ਮੂੰਹ ਕਰਕੇ ਨਾ ਵੇਖਿਆ ਤੇ ਭੱਜ ਗਿਆ, ਚਲਿਆ ਗਿਆ। ਭਰਾ ਨੇ ਭੈਣਾਂ ਨੇ ਪਛਾਣਿਆ? ਪਰ ਪੈਰਾਂ ਦੇ ਪਿਛਾੜੇ ਭਰਾ ਚ ਉਹਨੇ ਪਤਾ ਲੱਗ ਗਿਆ ਵੀ ਸਾਡਾ ਟੱਬਰ ਹੈਗਾ ਇੱਥੇ, ਅੱਛਾ ਜੀ। ਤੇ ਭੱਜ ਗਿਆ। ਤੇ ਅਸੀਂ ਸਾਰਾ ਟੱਬਰ ਇਕੱਠਾ ਹੋ ਕੇ ਰੋਈ ਉੱਚੀ ਉੱਚੀ ਵੀ ਭਰਾ ਵੀ ਛੱਡ ਗਿਆ। ਚਾਚੀ ਸਾਡੀ ਆਖੇ, ਮੇਰੇ ਚਾਚੇ ਨੂੰ ਆਖੇ, ਤੂੰ ਇਹ ਕੁੜੀਆਂ ਨੂੰ ਕੌਣ ਨਿਆਣ ਲਿਆਂਦਾ, ਕੋਈ ਇਹਦਾ ਮਾਂ ਪਿਓ ਨਹੀਂ ਸੀ ਆਇਆ ਤਾਂ ਤੂੰ ਕੁੜੀਆਂ ਕਿਉਂ ਨਿਆਣ ਲਿਆਂਦੀ ਰਹਿੰਦਾ, ਹੁਣ ਅਸੀਂ ਕਿੱਥੇ ਕਿੱਥੇ ਪਾਵਾਂਗੇ ਨਾ, ਕਿਹੜੇ ਖੂਹ 'ਚ ਸੁੱਟਾਂਗੇ ਇਹਨਾਂ ਨੂੰ। ਅੱਛਾ ਜੀ, ਉਹਨਾਂ ਚਿਰ ਨੂੰ ਅਜੇ ਰੋਂਦੇ ਰਾਂਦੇ ਖਾ ਪੀ ਕੇ ਸੁੱਤੇ, ਤੇ ਉਹਨਾਂ ਚਿਰ ਨੂੰ ਸਾਡਾ ਭਰਾ ਆ ਗਿਆ। ਭਰਾ ਸਾਡਾ ਬੱਸ ਲੈ ਕੇ ਆਇਆ, ਭਰਾ ਤੇ ਭੱਜ ਗਿਆ ਵੀ ਮੈਂ ਤੁਹਾਨੂੰ ਇਹਨਾਂ ਦਾ ਇੰਤਜ਼ਾਮ ਕਰਾਂ ਕੋਈ। ਇੰਤਜ਼ਾਮ ਕਰਾਂ? ਤੁਸੀਂ ਘਬਰਾ ਗਈਆਂ ਮਤਲਬ ਵੀ? ਛੱਡ ਗਿਆ ਛੱਡ ਗਿਆ, ਭਰਾ ਛੱਡ ਗਿਆ। ਸਾਡਾ ਭਰਾ ਛੱਡ ਗਿਆ, ਬੜਾ ਹੋਇਆ ਸੱਜਿਆ। ਜੇ ਬੱਸ ਲੈ ਗਿਆ ਫਿਰ ਉਸ ਬੱਸ ਵਿੱਚ ਸਵਾਰ ਹੋ ਗਏ ਤੇ ਫਿਰ ਤੁਸੀਂ ਆਪਣੇ ਉਹ ਫਿਰ ਗਹਿਣਾ ਸੀ ਨਾ, ਹਾਂ। ਉਹ ਸਾਰਾ ਉਸ ਜਨਾਨੀ ਨੂੰ ਦੇ ਦਿੱਤਾ ਰੱਖਣਾ। ਅੱਛਾ ਜੀ। ਫਿਰ ਉਹਨੂੰ ਗਹਿਣੇ ਨੂੰ ਰੋਈਏ, ਉਹਨਾਂ ਚ ਨੂੰ ਸਾਡੀ ਮਾਂ ਵੀ ਆ ਗਈ। ਅੱਛਾ, ਮਾਂ ਵੀ ਆ ਗਈ? ਹਾਂਜੀ। ਮਾਂ ਵੀ ਆ ਗਈ, ਉਹ ਭੂਆ ਵੀ ਆ ਗਈ, ਤੇ ਉਹ ਭੈਣ ਵੀ ਆ ਗਈ। ਹਾਂਜੀ। ਉਹ ਇਹ ਮੇਰੀ ਮਾਂ ਨਾ ਏਦਾਂ ਇੱਕ ਡੱਬਾ ਤੇ ਉਹਦੇ ਕੱਛ ਚ ਲਿਆ ਹੋਇਆ ਤੇ ਆਏ, ਤੇ ਉਹ ਨਾ ਭਾਈ ਖੋਣ ਲੱਗੇ ਤਾਂ ਵੀ ਭਰਾਵਾ 4 ਰੋਟੀਆਂ ਪਾਈਆਂ ਨੇ ਵਿੱਚ ਇਹਦੇ ਵਿੱਚ ਲੈਣ ਕੇ ਲੈ ਜਾ, ਮੈਂ ਧੀਆਂ ਪੁੱਤਾਂ ਨੂੰ ਖਵਾਉਣੀਆਂ ਨੇ। ਉਹ ਇੱਕ ਮਹਿਣਾ ਸੀ ਛਿੰਬਾ ਸਾਡੇ ਪਿੰਡ ਦਾ, ਆਂਦਾ ਜਾਣ ਦਿਓ। ਉਹ ਮੇਰੀ ਮਾਂ ਕੋਲ ਇੰਨਾ ਕੁ ਗਹਿਣਾ ਸੀ, ਸਾਡੇ ਕੋਲ ਜੇਵਰ ਬੜਾ ਸੀ। ਸਾਡੇ ਦਾਦੇ ਨੇ ਕੋਈ ਨੁਕਸਾਨ ਨਹੀਂ ਹੋਇਆ, ਸਾਰਾ ਜੀਵਨ ਆਪਣਾ ਸਾਰਾ ਲੈ ਆਂਦਾ। ਆਹੋ, ਉਹ ਫਿਰ ਅਸੀਂ ਆ ਕੇ ਹੁਣ ਜੇਵਰ ਉਹਨਾਂ ਕੋਲ ਮੰਗੀਏ ਕਿਸ ਤਰ੍ਹਾਂ? ਮੰਗੀਏ ਕਿਦਾਂ? ਇਹਨਾਂ ਦੇਣਾ ਨਹੀਂਗਾ। ਦੇਣਾ ਨੇ ਫੇਰ ਕੀ? ਚਾਚੀ ਆਂਦੀ ਆ ਦੇਣਾ ਨਹੀਂਗਾ, ਕੋਈ ਨਹੀਂ। ਉਹ ਜਿਹੜੀ ਸਾਡੀ ਭਰਜਾਈ ਸੀ ਨਾ, ਉਹਦੇ ਮਾਮੇ ਸਨ, ਹਾਂਜੀ। ਉਹਨੂੰ ਅੱਗੇ ਲਾਇਆ। ਆਂਦੀ ਆ ਗੁਰਚਰਨ ਕੁਰੇ ਜਾਪੁਰ ਆ ਪੁੱਤਰ ਆਖ ਵੀ ਸਾਡਾ ਜਿਹੜਾ ਤੁਹਾਨੂੰ ਦਿੱਤੇ ਨੇ ਡੱਬੇ ਰੱਖਣੇ, ਉਹ ਸਾਨੂੰ ਦੇ ਦਿਓ, ਸਾਡਾ ਪੁੱਤ ਆ ਗਿਆ। ਹਾਂਜੀ। ਕਿਤੇ ਤਸਮਾ ਮਿਲ ਗਿਆ ਫਿਰ? ਹਾਂਜੀ। ਉਹਨੇ ਸਾਰਾ ਸਾਡੇ ਅੱਗੇ ਬੀਬੀ ਆਣ ਕੇ ਗਿਣ ਲੋ, ਰੱਖ ਲੋ, ਟੱਕ ਲੋ, ਚੱਕ ਲੋ, ਉਹ ਸਾਰਾ ਰੱਖ ਲਿਆ। ਤੇ ਉਦੋਂ ਕਿੰਨੀ ਇਮਾਨਦਾਰੀ ਸੀ ਉਸ ਟਾਈਮ ਤੇ ਅੱਜ ਦਾ ਤੇ ਕਿੰਨਾ ਫਰਕ ਹੈ? ਅੱਛਾ, ਫਿਰ ਅਸੀਂ ਬੱਸ 'ਚ ਸਵਾਰ ਹੋ ਗਏ। ਇੱਕ ਸਿੱਖ ਸੀ, 2 ਉਹਨਾਂ ਨੇ 2 ਮੁਸਲਮਾਨ ਮਾਰ ਕੇ ਤੇ ਸਾਈਕਲ ਖੋਏ। ਤੁਹਾਡੇ ਸਾਹਮਣੇ ਬੱਸ ਤੇ ਬੱਸ ਸਾਡੀ ਉਹਨੇ ਆਪ ਹੱਥ ਦੀ ਖਿਲਾਰੀ ਸਿੱਖ ਨੇ? ਸਿੱਖ ਨੇ। ਉਹ ਸਾਈਕਲ ਜਿਹੜੇ ਸੀ ਸਾਡੇ ਬੱਸ ਤੇ ਲੱਦੇ ਉਹਨੇ, ਸਿੱਖ ਨੇ। ਉਹ ਤੋਂ ਫਿਰ ਅਸੀਂ ਸਾਰਾ ਸਰੀਰ ਸਾਰੇ ਕੰਮ ਗਏ। ਹਾਂਜੀ। ਇਹ ਮਤਲਬ ਵੀ ਸਿੱਖ ਨੇ ਮੁਸਲਮਾਨਾਂ ਨੂੰ ਮਾਰਿਆ, ਉਹਨਾਂ ਨੇ 2 ਸਾਈਕਲ ਖੋਲੇ, ਆਹੋ, ਸਾਈਕਲ ਜਾ ਕੇ ਬੱਸ ਉੱਤੇ ਰੱਖਤੇ, ਵਾਸਤੇ ਰੱਖ ਨਾਲ ਹੀ ਵਿੱਚ ਚੜ ਗਏ ਸਾਡੇ, ਤੇ ਨਾਲ ਆ ਕੇ ਚੜ ਗਿਆ, ਨਾਲ ਆਪ ਹੀ ਚੜ ਗਏ। ਉਹ ਫਿਰ ਅਸੀਂ ਡਰ ਗਏ ਵੀ ਖਰੇ ਉਹ ਸਾਡੇ ਨਾਲ ਕੀ ਹੋਣੀ ਆ। ਆਹੋ, ਪਰ ਫਿਰ ਜਾ ਕੇ ਸਾਡੇ ਭਰਾ ਨੇ ਸਾਨੂੰ ਤਰਨ ਤਾਰਨ ਜਾ ਕੇ ਬੱਸ ਖਿਲਾਰੀ। ਫਿਰ ਅਸੀਂ ਆਪਣੇ ਚਾਚਾ ਦੇ ਡੀਐਸਪੀ ਸੀ ਸਾਡਾ, ਉੱਥੇ ਜਾ ਕੇ ਆਰਾਮ ਨਾਲ ਫਿਰ ਚਲੇ। ਦੇਖੋ ਮਤਲਬ ਵੀ ਇਹਦਾ ਮਤਲਬ ਵੀ ਤੁਹਾਨੂੰ ਉਧਰੋਂ ਮੁਸਲਮਾਨਾਂ ਤੋਂ ਬਚ ਗਏ, ਕੋਈ ਦਿੱਕਤ ਨਹੀਂ ਹੋਈ, ਇੱਧਰ ਹੀ ਬਚ ਗਏ। ਕੋਈ ਜੋ ਮੁਸਲਮਾਨ ਵੀਰ ਨਾ ਹੋਇਆ ਤੁਹਾਡੇ ਖਤਮ, ਉਹ ਬੜਾ ਮਾੜਾ ਹੋਇਆ। ਹੋਰ ਅਸੀਂ ਫਿਰ ਬੜੇ ਧੱਕੇ ਬੜੇ ਖਾਦੇ, ਥਾਂ ਉਹ ਤਾਂ ਖੜਾ ਹੀ ਸੀ।